ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 27 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ, ਮਨਜਿਲ ਕਲੋਵਿਸ, ਸਤਨਾਮ ਸਿੰਘ, ਸਨੀ ਪਰੇਵਾਲ, ਅਮਰਜੀਤ ਸਿੰਘ ਦਸਾਂਝ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਲੋਬ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ। ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰੋ 8888889914 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇਜ਼ਰਾਈਲ ਵਾਲਿਆਂ ਨੇ ਇੱਕ ਆਪਣਾ ਜਿਹੜਾ ਹੋਸਟੇਜ ਆ, ਜਿਹੜਾ ਬੰਦੀ ਬਣਾਇਆ ਹੋਇਆ ਬੰਦਾ ਸੀ, ਉਸ ਨੂੰ 325 ਦਿਨਾਂ ਬਾਅਦ ਕੈਪਟਿਵਿਟੀ ਦੇ ਵਿੱਚੋਂ ਬਾਹਰ ਕੱਢ ਲਿਆ ਹੈਗਾ। ਇਸ ਰੈਸਕਿਊ ਤੋਂ ਬਾਅਦ ਟੋਟਲ 108 ਦੇ ਕਰੀਬ ਜਿਹੜੇ ਇਜ਼ਰਾਈਲੀ ਹੋਸਟੇਜ ਆ, ਉਹ ਹਜੇ ਵੀ ਹਮਾਸ ਦੇ ਕੋਲ ਹੈਗੇ ਆ। 38 ਜਾਣਿਆਂ ਦੀ ਮੌਤ ਜਿਹੜੀ ਆ ਉਹ ਕਨਫਰਮ ਹੋ ਚੁੱਕੀ ਹੈਗੀ ਆ। ਇਜ਼ਰਾਈਲੀ ਡਿਫੈਂਸ ਫੋਰਸ ਤੇ ਇਜ਼ਰਾਈਲੀ ਸਿਕਿਉਰਿਟੀ ਏਜੰਸੀ ਨੇ ਮੰਗਲਵਾਰ ਨੂੰ ਅਨਾਉਂਸ ਕੀਤਾ ਅੱਜ ਸਵੇਰੇ ਭਈ ਇਸ ਇੱਕ ਜਿਹੜਾ ਹੋਸਟੇਜ ਸੀ ਉਸ ਨੂੰ ਆਪਰੇਸ਼ਨ ਦੇ ਦੌਰਾਨ ਕੱਢ ਲਿਆ ਗਿਆ ਹੈਗਾ ਆ। ਕੌਦ ਫਰਹਾਨ ਅਲ-ਕਾਡੀ ਇਹ ਰਿਹਾੜ ਦਾ ਰਹਿਣ ਵਾਲਾ ਸੀ, ਜਿੱਥੋਂ ਇਜ਼ਰਾਈਲੀ ਕੰਬੈਂਟਸ ਨੇ ਜਿਹਦੇ ਵਿੱਚ 401 ST ਬ੍ਰਿਗੇਡ, 162nd ਬ੍ਰਿਗੇਡ ਤੇ 13 ਇਹ ਸਾਰਿਆਂ ਨੇ ਰਲ ਕੇ ਇਸ ਹੋਸਟੇਜ ਨੂੰ ਬਾਹਰ ਕੱਢਿਆ ਹੈਗਾ। ਇਹਦੀ ਪੂਰੀ ਜਿਹੜੀ ਡਿਟੇਲ ਆ ਹਜੇ ਇਹ ਨਹੀਂ ਦੱਸੀ ਗਈ ਵੀ ਇਸ ਰੈਸਕਿਊ ਆਪਰੇਸ਼ਨ ਦੇ ਵਿੱਚ ਕਿਸੇ ਦੀ ਮੌਤ ਹੋਈ ਆ ਜਾਂ ਨਹੀਂ ਹੋਈ, ਲੜਾਈ ਝਗੜਾ ਹੋਇਆ ਜਾਂ ਕੁਛ ਵੀ ਹੋਇਆ। ਪਰ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਮੈਂ ਵਧਾਈਆਂ ਦਿੰਦਾ ਆ IDF ਨੂੰ ਤੇ ਸ਼ਿਨਵੈਟ, ਜਿਹੜੇ ਇੱਕ ਸਕਸੈਸਫੁਲ ਰੈਸਕਿਊ ਆਪਰੇਸ਼ਨ ਆ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ, ਉਹਦੇ ਦੌਰਾਨ ਇਸ ਬੰਦੇ ਨੂੰ ਬਾਹਰ ਕੱਢ ਲਿਆ ਗਿਆ ਹੈ। ਜੀ ਬਿਲਕੁਲ। ਅਗਲੀ ਗੱਲ ਕਰੀਏ, ਰੂਸ ਦੇ ਦੁਆਰਾ ਯੂਕਰੇਨ ਦੇ ਉੱਤੇ ਮਿਜ਼ਾਈਲਸ ਤੇ ਡਰੋਨਸ ਦੇ ਨਾਲ ਇੱਕ ਹੋਰ ਵੇਵ, ਜਿਹੜੀ ਇੱਕ ਹੋਰ ਲਹਿਰ ਦੇ ਵਿੱਚ ਹਮਲਾ ਕੀਤਾ ਗਿਆ ਹੈ। ਬੀਤੇ ਦਿਨਾਂ ਦੇ ਵਿੱਚ ਵੀ ਰੂਸ ਨੇ ਵੀਕਐਂਡ ਦੇ ਉੱਤੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ। ਇਹ ਹੁਣ ਹਮਲੇ ਉਦੋਂ ਤੇਜ਼ ਹੋਏ ਆ ਜਦ ਆਪਾਂ ਦੇਖਿਆ ਵੀ ਯੂਕਰੇਨ ਦੇ ਦੁਆਰਾ ਰੂਸ ਦੇ ਅੰਦਰ ਜਾ ਕੇ ਉਸ ਦੇ ਕਈ ਇਲਾਕਿਆਂ ਨੂੰ ਆਪਣੇ ਅਧੀਨ ਉਹਨਾਂ ਨੇ ਕਰ ਲਿਆ ਸੀਗਾ। ਸੋ ਉਹ ਇੱਕ ਹਫ਼ਤਾ ਇਸ ਤਰੀਕੇ ਦੇ ਨਾਲ ਚੱਲਿਆ ਸੀ। ਅੱਜ ਕਹਿੰਦੇ ਵੀ ਇੱਕ ਹੋਟਲ ਦੇ ਉੱਤੇ ਮਿਜ਼ਾਈਲ ਡਿੱਗਣ ਦੇ ਨਾਲ ਕਹਿੰਦੇ ਵੀ ਇਹ ਹੋਟਲ ਪੂਰਾ ਵਾਈਪ ਆਊਟ ਹੋ ਗਿਆ ਤੇ 2 ਜਣਿਆਂ ਦੀ ਉੱਥੇ ਯੂਕਰੇਨੀਅਨ ਸ਼ਹਿਰ ਕਰਵੀਵੀ ਦੇ ਵਿੱਚ ਮੌਤ ਹੋ ਗਈ ਆ। ਇਸ ਤੋਂ ਇਲਾਵਾ ਜ਼ਪੋਰੀਜ਼ੀਆ ਜਿਹੜਾ ਇਲਾਕਾ ਆ, ਉੱਥੇ 2 ਹੋਰ ਜਣਿਆਂ ਦੀ ਡਰੋਨ ਹਮਲੇ ਦੇ ਵਿੱਚ ਮੌਤ ਹੋਈ ਆ। ਕੀਵ ਇਲਾਕੇ ਦਾ ਜਿਹੜਾ 에ਅਰ ਡਿਫੈਂਸ ਸਿਸਟਮ ਆ, ਉਹ ਕਹਿੰਦੇ ਵੀ ਰਾਤ ਦੇ ਵਿੱਚ ਕਈ ਵਾਰ ਉਸ ਨੂੰ ਡਿਪਲੋਏ ਕਰਨਾ ਪਿਆ ਤਾਂ ਜੋ ਜਿਹੜੀਆਂ ਆ ਰਹੀਆਂ ਮਿਜ਼ਾਈਲਸ ਤੇ ਡਰੋਨਸ ਆ ਉਹ ਉਹਨਾਂ ਦੀ ਰਾਜਧਾਨੀ ਤੱਕ ਨਾ ਪਹੁੰਚ ਸਕਣ। ਯੂਕਰੇਨ ਨੇ ਦੱਸਿਆ ਵੀ ਉਹਨਾਂ ਨੇ 15 ਡਰੋਨ ਤੇ ਕਈ ਜਿਹੜੀਆਂ ਮਿਜ਼ਾਈਲਸ ਆ ਯੂਕਰੇਨ ਦੀ ਰਾਜਧਾਨੀ ਦੇ ਉੱਤੇ ਹੋਏ ਹਮਲੇ ਦੇ ਵਿੱਚ ਰਾਹ ਵਿੱਚ ਹੀ ਨਸ਼ਟ ਕਰ ਦਿੱਤੀਆਂ ਸੀਗੀਆਂ। 5 ਮਿਜ਼ਾਈਲ ਤੇ 60 ਡਰੋਨ ਰੂਸ ਦੇ ਦੁਆਰਾ ਜਿਹੜੇ ਛੱਡੇ ਗਏ ਆ ਓਵਰਨਾਈਟ ਅਟੈਕ ਦੇ ਵਿੱਚ। ਯੂਕਰੇਨੀਅਨ 에ਅਰਫੋਰਸ ਦੇ ਦਾਅਵੇ ਮੁਤਾਬਕ ਉਹਨਾਂ ਨੇ ਜਿਹੜੇ ਉਹ ਭੇਜ ਦਿੱਤੇ ਸੀਗੇ। 91 ਕੁੱਲ ਮਿਜ਼ਾਈਲਾਂ ਤੇ ਡਰੋਨਸ ਰੂਸ ਦੇ ਦੁਆਰਾ ਯੂਕਰੇਨ ਦੇ ਉੱਤੇ ਸੁੱਟੀਆਂ ਗਈਆਂ ਸੀ, ਜਿਨ੍ਹਾਂ ਵਿੱਚੋਂ ਕੁਛ ਇਹਨਾਂ ਦੇ ਡਿਫੈਂਸ ਸਿਸਟਮ ਨੂੰ ਪਾਰ ਕਰਕੇ ਹੇਠਾਂ ਜਿਹੜੀਆਂ ਉਹ ਡਿੱਗੀਆਂ, ਜਿਹਦੇ ਕਰਕੇ ਕਈ ਲੋਕਾਂ ਦੀ ਹੁਣ ਮੌਤ ਦੀ ਰਿਪੋਰਟ ਜਿਹੜੀ ਉਹ ਆ ਰਹੀ ਆ।
ਰਸ਼ੀਆ ਦੀ ਮਿਨਿਸਟਰੀ ਆਫ ਡਿਫੈਂਸ ਨੇ ਦੱਸਿਆ ਵੀ ਇਹ ਜਿਹੜੇ ਹਮਲੇ ਆ ਇਹ ਡੈਜ਼ਿਗਨੇਟਿਡ ਇਲਾਕਿਆਂ ਦੇ ਉੱਤੇ ਆ ਜਿਹੜੇ ਕਿ ਯੂਕਰੇਨ ਦੀ ਕ੍ਰਿਟੀਕਲ એનર્ਜੀ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾ ਰਹੇ ਸੀ। ਜੀ ਬਿਲਕੁਲ, ਇਹ ਜਿਹੜਾ ਅਟੈਕ ਆ ਕਹਿੰਦੇ ਵੀ ਮਾਸਕੋ ਨੂੰ 1.3 ਬਿਲੀਅਨ ਡਾਲਰ ਕਾਸਟ ਕੀਤਾ ਹੈਗਾ। ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਕੁ ਉਹਨਾਂ ਨੇ ਮਿਜ਼ਾਈਲ 100 ਦੇ ਕਰੀਬ ਮਿਜ਼ਾਈਲ ਤੇ 100 ਦੇ ਕਰੀਬ ਡਰੋਨ ਜਿਹੜੇ ਯੂਜ਼ ਕੀਤੇ ਗਏ ਆ ਯੂਕਰੇਨ ਦੇ ਅਗੇਂਸਟ। ਕਿੰਨਾ ਕੁ ਜਿਹੜਾ ਨੁਕਸਾਨ ਹੋਇਆ ਹੈਗਾ ਉਹਦੇ ਬਾਰੇ ਹਜੇ ਤੱਕ ਦੱਸਿਆ ਨਹੀਂ ਗਿਆ ਹੈਗਾ। ਕਹਿੰਦੇ ਪਈ ਸਿਵਲੀਅਨ ਇਨਫਰਾਸਟ੍ਰਕਚਰ ਨੂੰ ਟਾਰਗੇਟ ਕੀਤਾ ਗਿਆ ਆ। ਵਲਾਦੀਮੀਰ ਜ਼ੈਲੈਂਸਕੀ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਦੱਸਿਆ ਹੈਗਾ। ਔਲਸ਼ਕ ਨੇ ਕਿਹਾ ਕਿ ਰਸ਼ੀਆ ਨੇ 109 ਦੇ ਕਰੀਬ ਸ਼ਾਹਿਦ ਡਰੋਨਸ, 77 KH-101 ਕਰੂਜ਼ ਮਿਸਲਸ, 3 KH-22 ਕਰੂਜ਼ ਮਿਸਲਸ, 28 ਕਾਲੀਬਰ ਸਬਮਰੀਨ ਲਾਂਚ ਕੀਤੇ ਗਏ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਜਿਹੜੇ ਆ ਅਟੈਕ ਕੀਤੇ ਗਏ ਹੈਗੇ ਆ। ਤੇ ਕਿਉਂਕਿ ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਯੂਕਰੇਨ ਦੀਆਂ ਫੌਜਾਂ ਰਸ਼ੀਆ ਦੇ ਲਗਭਗ 300 ਮੀਲ ਅੰਦਰ ਤੱਕ ਜਿਹੜੀਆਂ ਚਲੇ ਗਈਆਂ ਸੀਗੀਆਂ। ਤੇ ਜਨਰਲ ਲੈਫਟੀਨੈਂਟ ਰੋਮਨੇਕੋ ਕਰਕੇ ਆ ਜੋ ਡਿਪਟੀ ਹੈਡ ਹੈਗੇ ਜਨਰਲ ਸਟਾਫ ਯੂਕਰੇਨ ਆਰਮ ਫੋਰਸਿਸ ਦੇ, ਉਹਨਾਂ ਨੇ ਕਿਹਾ ਵੀ ਸਿਵਲੀਅਨ ਜਿਹੜੀ ਸਟਰਕਚਰਸ ਆ ਉਹਨਾਂ ਨੂੰ ਹਿੱਟ ਕੀਤਾ ਗਿਆ ਆ। ਸੋ ਇਹ ਜ਼ਾਲਮਾਨਾ ਹਮਲਾ ਸੀ। ਉਹ ਕਹਿੰਦੇ ਵੀ ਅਸੀਂ ਕਦੇ ਵੀ ਨਹੀਂ ਕੋਸ਼ਿਸ਼ ਕੀਤੀ ਪਈ ਆਮ ਲੋਕਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਹਮਲਾ ਆ ਉਹ ਕੀਤਾ ਜਾਵੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਇਸ ਟਾਈਮ ਆ ਰਹੀ ਆ ਇਹ ਪੈਰੋਲ ਇਨ ਪਲੇਸ ਜਿਹੜੇ ਮਸਲੇ ਦੇ ਨਾਲ ਸੰਬੰਧਿਤ ਆ। ਇਹ ਪੈਰੋਲ ਇਨ ਪਲੇਸ ਉਹੀ ਇੱਕ ਰੂਲ ਸੀਗਾ ਜੋ ਬਾਈਡਨ ਪ੍ਰਸ਼ਾਸਨ ਨੇ ਲਿਆਂਦਾ ਸੀ, ਜਿਸ ਵਿੱਚ ਅਨਡਾਕੂਮੈਂਟਡ ਇਮੀਗ੍ਰੈਂਟ ਜਿਹੜੇ ਇਲੀਗਲ ਇੱਥੇ ਅਮਰੀਕਾ ਦੇ ਵਿੱਚ ਆਏ ਸੀ ਜਾਂ ਰਹਿ ਰਹੇ ਸੀ, ਜਿਨ੍ਹਾਂ ਦਾ US ਸਿਟੀਜ਼ਨ ਦੇ ਨਾਲ ਵਿਆਹ ਹੋਇਆ ਸੀ, ਉਹਨਾਂ ਨੂੰ ਪੱਕਿਆਂ ਕਰਨ ਦੇ ਲਈ ਜਾਂ ਉਹਨਾਂ ਨੂੰ ਇੱਕ ਪਾਥਵੇ ਜਿਹੜਾ ਦਿੱਤਾ ਗਿਆ ਸੀ, ਰਾਹ ਦਿਖਾਇਆ ਗਿਆ ਸੀ, ਉਸ ਮਾਮਲੇ ਦੇ ਨਾਲ ਜੁੜੀ ਖਬਰ ਆ। ਇੱਕ ਜਿਹੜੇ ਜੱਜ ਆ ਉਹਨਾਂ ਨੇ ਇਹ ਜਿਹੜਾ ਪੈਰੋਲ ਇਨ ਪਲੇਸ ਪ੍ਰੋਗਰਾਮ ਆ ਉਸ ਦੇ ਉੱਤੇ ਰੋਕ ਲਾ ਦਿੱਤੀ ਆ, ਬਲੌਕ ਲਾ ਦਿੱਤਾ ਆ। ਸੋ ਬਹੁਤ ਸਾਰੇ ਉਹਨਾਂ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉੱਤੇ ਪਾਣੀ ਜਿਹੜਾ ਉਹ ਫਿਰ ਗਿਆ ਹੋਊਗਾ, ਜਿਹੜੇ ਸੋਚ ਰਹੇ ਹੋਣਗੇ ਵੀ ਹੁਣ ਪੈਰੋਲ ਇਨ ਪਲੇਸ ਦੇ ਤਹਿਤ ਸ਼ਾਇਦ ਸਾਨੂੰ ਜਿਹੜਾ ਆ ਉਹ ਅਮਰੀਕਾ ਛੱਡ ਕੇ ਨਾ ਜਾਣਾ ਪਵੇ ਤੇ ਅਸੀਂ ਇੱਥੇ ਪੱਕੇ ਹੋ ਸਕਦੇ ਹਾਂ। ਜੱਜ ਜੇ ਕੈਂਪਬਲ ਬਾਰਕਰ ਈਸਟਰਨ ਡਿਸਟ੍ਰਿਕਟ ਆਫ ਟੈਕਸਸ ਦੇ ਫੈਡਰਲ ਡਿਸਟ੍ਰਿਕਟ ਕੋਰਟ ਦੇ ਵਿੱਚ ਉਹਨਾਂ ਨੇ ਇਸ ਪੈਰੋਲ ਇਨ ਪਲੇਸ ਪ੍ਰੋਗਰਾਮ ਦੇ ਉੱਤੇ ਰੋਕ ਲਗਾ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਕਹਿੰਦੇ ਵੀ ਇਹਨਾਂ ਨੂੰ ਹੁਣ ਗ੍ਰੀਨ ਕਾਰਡ ਦਾ ਇੱਕ ਰਾਹ ਮਿਲਣਾ ਸੀਗਾ, ਪਰ ਉਹ ਕਿਤੇ ਨਾ ਕਿਤੇ ਰੁਕਿਆ ਆ। 19 ਅਗਸਤ ਤੋਂ ਹੀ ਅਜੇ ਇਸ ਦੀਆਂ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਹੋਈਆਂ ਸੀਗੀਆਂ ਕੀਪਿੰਗ ਫੈਮਲੀਜ਼ ਟੂਗੈਦਰ ਦੇ ਜਿਹੜੇ ਨਾਅਰੇ ਦੇ ਅਧੀਨ, ਪਰ ਕਹਿੰਦੇ ਵੀ ਬੇਕਰ ਹੁਣਾਂ ਦੀ ਜਿਹੜੇ 14 ਦਿਨ ਦੀ ਜਿਹੜੀ ਸਟੇ ਆ ਉਹ ਲਿਫਟ ਹੁੰਦੀ ਆ ਕਿ ਨਹੀਂ, ਉਸ ਨੂੰ ਓਵਰਟਰਨ ਕੀਤਾ ਜਾਂਦਾ ਅਪੀਲ ਦੇ ਨਾਲ, ਇਹ ਦੇਖਣ ਵਾਲੀ ਗੱਲ ਆ। ਪਰ 14 ਦਿਨਾਂ ਦੇ ਲਈ ਹਰਜੋਤ ਸਿੰਘ ਜੀ ਇਸ ਦੇ ਉੱਤੇ ਹੁਣ ਰੋਕ ਲੱਗ ਗਈ ਹੈਗੀ ਆ। ਜੀ ਬਿਲਕੁਲ, ਇਹ ਤਾਂ ਲੋਕਾਂ ਨੂੰ ਆਸਾਂ ਬਹੁਤ ਸੀਆਂ ਜਿਹੜੇ ਘੱਟੋ ਘੱਟ 10 ਸਾਲਾਂ ਤੋਂ USA 'ਚ ਰਹਿ ਰਹੇ ਸੀ ਤੇ ਜਿਨ੍ਹਾਂ ਦੇ ਸਪਾਊਸਸ ਹਸਬੈਂਡ ਐਂਡ ਵਾਈਫ ਦੋਨਾਂ ਚੋਂ ਇੱਕ ਜਣਾ ਸਿਟੀਜ਼ਨ ਸੀਗਾ। ਇਸ ਟਾਈਮ USA ਦੇ ਵਿੱਚ 2024 ਦੀ ਜੋ ਇਲੈਕਸ਼ਨ ਹੋਣੀ ਆ ਪ੍ਰੈਜ਼ੀਡੈਂਟ ਦੀ, ਉਹਦੇ ਵਿੱਚ ਮੇਨ ਮੁੱਦਾ ਇਮੀਗ੍ਰੇਸ਼ਨ ਦਾ ਬਣਿਆ ਹੋਇਆ ਹੈਗਾ। ਤੇ ਕਹਿੰਦੇ ਪਈ ਇਹ ਐਗਜ਼ੀਕਿਊਟਿਵ ਐਕਸ਼ਨ ਲਿਆ ਗਿਆ ਸੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਵੱਲੋਂ। ਸੋ ਇਹ ਹੁਣ ਲੋਕਾਂ ਦੀਆਂ ਆਸਾਂ ਦੇ ਉੱਤੇ ਪਾਣੀ ਇੱਕ ਤਰ੍ਹਾਂ ਨਾਲ ਪੈ ਗਿਆ ਹੈਗਾ ਆ। 5 ਲੱਖ ਲੋਕਾਂ ਨੂੰ ਜਿਹੜਾ ਇਹਦਾ ਅਸਰ ਹੋਣਾ ਸੀ, ਜਿਹੜੇ ਲੋਕ ਇਲੀਗਲੀ USA ਦੇ ਵਿੱਚ ਰਹਿ ਰਹੇ ਹੈਗੇ ਆ ਪਿਛਲੇ 10 ਸਾਲਾਂ ਤੋਂ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇੱਕ ਫੈਮਿਲੀ ਟੂਗੈਦਰ ਕਰਕੇ ਇਨੀਸ਼ੀਏਟਿਵ ਜਾਰੀ ਕੀਤਾ ਸੀ, ਜਿਹਦੇ ਵਿੱਚ ਇਹ ਸੀ ਕਿ ਜਿਹੜੇ ਪਰਿਵਾਰ ਆ ਉਹਨਾਂ ਨੂੰ ਛੇਤੀ ਤੋਂ ਛੇਤੀ ਜੋੜਿਆ ਜਾਵੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਪਰਸਨ ਨਾਰੀ ਕੱਡਟ ਉਹਨਾਂ ਨੇ ਇਹ ਵੀ ਕਨਫਰਮ ਕੀਤਾ ਆ ਵੀ ਏਜੰਸੀ ਨੇ ਜਿਹੜੇ ਕੇਸ ਅਪਰੂਵ ਕਰਨੇ ਸੀ ਉਹਨਾਂ ਨੂੰ ਰੋਕ ਦਿੱਤਾ ਹੈਗਾ। ਕੀਪ ਫੈਮਲੀਜ਼ ਟੂਗੈਦਰ enables US ਸਿਟੀਜ਼ਨ ਤੇ ਫੈਮਿਲੀ ਮੈਂਬਰਸ ਜਿਹੜੇ ਆ ਉਹ ਇਕੱਠੇ ਰਹਿਣ ਦੇ ਲਈ ਬਿਨਾਂ ਕਿਸੇ ਸੈਪਰੇਸ਼ਨ ਤੋਂ, ਡਰ ਤੋਂ ਪਈ ਉਹਨਾਂ ਨੂੰ ਰਿਪੋਰਟ ਕੀਤਾ ਜਾਊਗਾ। ਇਹ ਡਿਸੀਜਨ ਜਿਹੜਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਲਿਆ ਸੀ। ਜੀ ਬਿਲਕੁਲ, 16 ਜਿਹੜੇ ਰਿਪਬਲਿਕਨ ਅਟਰਨੀ ਜਨਰਲਸ ਟੈਕਸਸ ਦੇ ਜਿਹੜੇ ਅਟਰਨੀ ਜਨਰਲ ਆ ਕੈਨ ਪੈਕਸਟਨ ਉਹ ਲੀਡ ਕੀਤਾ, ਉਹਨਾਂ ਨੇ ਲਾ ਸੂਟ ਫਾਈਲ ਕੀਤਾ ਸੀ ਫਰਾਈਡੇ ਨੂੰ
ਜਿਹੜਾ ਇਸ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਉਲਟ ਵੀ ਬਾਈਡਨ ਹੁਣਾਂ ਦੀ ਇਹ ਜਿਹੜੀ ਪਾਲਿਸੀ ਆ ਉਹ ਸਿੱਧੇ ਤੌਰ ਦੇ ਉੱਤੇ ਉਲੰਘਣਾ ਕਰਦੀ ਹੈ ਉਹਨਾਂ ਕਾਨੂੰਨਾਂ ਦੀ ਜੋ ਕਾਂਗਰਸ ਦੇ ਦੁਆਰਾ ਬਣਾਏ ਗਏ ਹੈਗੇ ਆ। ਕਹਿੰਦੇ ਵੀ ਇਹ ਜਿਹੜੀ ਬਲੈਂਕਟ ਐਮਨੈਸਟੀ ਦਿੱਤੀ ਜਾ ਰਹੀ ਆ ਉਹਨਾਂ ਲੋਕਾਂ ਨੂੰ ਜਿਹੜੇ ਇਲੀਗਲੀ ਕ੍ਰਾਸ ਕਰਕੇ ਮੁਲਕ ਦੇ ਵਿੱਚ ਵੜੇ ਹੋਏ ਆ। ਇਹ ਟੈਕਸਸ ਦੇ ਜਿਹੜੇ ਅਟਰਨੀ ਜਨਰਲ ਆ ਉਹਨਾਂ ਨੇ ਆਪਣੇ ਅਦਾਲਤ ਦੇ ਵਿੱਚ ਇਸ ਦੇ ਤਹਿਤ ਕੀਤਾ ਸੀ। ਕਹਿੰਦੇ ਵੀ ਮਿਲੀਅਨਸ ਆਫ ਡਾਲਰ ਹਰ ਸਾਲ ਟੈਕਸਸ ਜਿਹੜਾ ਉਹ ਪੇ ਕਰਦਾ ਆ ਇਹਨਾਂ ਲੋਕਾਂ ਦੀ ਹੈਲਥ ਕੇਅਰ ਤੇ ਹੋਰ ਸਰਵਿਸਿਜ਼ ਦੇ ਲਈ ਜਿਹੜੇ ਕਿ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਉੱਤੇ ਲੱਗਦੀਆਂ ਆ ਤੇ ਸਾਨੂੰ ਇਸ ਦਾ ਕੋਈ ਫਾਇਦਾ ਨਹੀਂ ਆ। DHS ਕਹਿੰਦੇ ਅਜੇ ਉਦਾਂ ਐਪਲੀਕੇਸ਼ਨਸ ਆ ਉਹ ਅਸੈਪਟ ਕਰ ਰਿਹਾ ਆ ਤੇ ਅਸੈਪਟ ਕਰ ਸਕਦਾ। ਇਹ ਜੱਜ ਜਿਹੜੇ ਬਾਰਕਰ ਆ ਉਹਨਾਂ ਨੇ ਜਿਹੜਾ ਉਹ ਕਿਹਾ ਆ, ਕਹਿੰਦੇ ਵੀ ਉਹਨਾਂ ਦੇ ਡਿਸੀਜਨ ਦੇ ਨਾਲ ਇਸ ਦੀ ਸਿਰਫ ਪ੍ਰੋਸੈਸਿੰਗ ਹੋਣੀ ਬੰਦ ਹੋਈ ਆ। ਬਾਈਡਨ ਹੁਣਾਂ ਦੀ ਪਾਲਿਸੀ ਦੇ ਅੰਡਰ ਅਨਡਾਕੂਮੈਂਟਡ ਇਮੀਗ੍ਰੈਂਟਸ ਜਿਹੜੇ US ਸਿਟੀਜ਼ਨ ਦੇ ਨਾਲ ਵਿਆਹੇ ਨੇ ਉਹਨਾਂ ਦੇ ਲਈ ਜਿੱਦਾਂ ਆਪਾਂ ਦੱਸਿਆ ਵੀ 10 ਸਾਲ ਘੱਟੋ ਘੱਟ ਹੋਏ ਹੋਣ। ਜੂਨ ਕਿਹੜੀ ਮੈਨੂੰ ਐਗਜ਼ੈਕਟਲੀ ਤਰੀਕ ਭੁੱਲ ਗਈ ਆ, 17 ਜੂਨ ਸ਼ਾਇਦ, ਉਸ ਤੋਂ ਪਹਿਲਾਂ ਜੇ ਉਹਨਾਂ ਦਾ ਵਿਆਹ ਹੋਇਆ ਹੋਵੇ ਜਾਂ ਉਸ ਤੋਂ ਪਹਿਲਾਂ ਤਾਂ ਹੀ ਜਿਹੜੇ ਆ ਉਹ ਇਸ ਦੇ ਅੰਡਰ ਇਹਨਾਂ ਨੂੰ ਬ੍ਰੇਕ ਜਿਹੜੀ ਇੱਕ ਹਿਸਾਬ ਦੇ ਨਾਲ ਮਿਲ ਸਕਦੀ ਸੀਗੀ। ਸੋ ਇਹਦਾ ਮਤਲਬ ਇਹ ਆ ਵੀ ਐਪਲੀਕੇਸ਼ਨ ਅਜੇ ਵੀ ਲੈ ਰਹੇ ਆ ਅਦਾਲਤ ਦੇ ਵਿੱਚ। ਅੱਗੇ ਪਤਾ ਨਹੀਂ ਕੀ ਬਣਨਾ ਆ, ਇਹ ਰੋਕ ਲੱਗੀ ਰਹਿਣੀ ਆ ਜਾਂ ਰੋਕ ਉੱਠ ਜਾਣੀ ਆ। ਸੋ ਭਾਈ ਜਿਹੜੇ ਇਸ ਦੇ ਅੰਡਰ ਆਉਂਦੇ ਉਹ ਐਪਲੀਕੇਸ਼ਨਸ ਜ਼ਰੂਰ ਭਰੋ, ਦਾ ਖੇਡਣ ਦੇ ਵਿੱਚ ਕੋਈ ਹਰਜ ਨਹੀਂ। ਜੇ ਬਾਅਦ ਦੇ ਵਿੱਚ ਲੱਗਦਾ ਆ ਵੀ ਸ਼ਾਇਦ ਓਪਨ ਹੋ ਜਾਂਦਾ ਆ ਜਾਂ ਪ੍ਰੋਸੈਸਿੰਗ ਸ਼ੁਰੂ ਹੋ ਜਾਂਦੀ ਆ ਤਾਂ ਐਟਲੀਸਟ ਤੁਹਾਨੂੰ ਜਿਹੜਾ ਇਸ ਦੇ ਵਿੱਚ ਮੌਕਾ ਹੈ ਜ਼ਰੂਰ ਮਿਲ ਸਕਦਾ ਹੈ। ਸੋ ਬਹੁਤ ਸਾਰੇ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉੱਤੇ ਇਸ ਜਿਹੜੇ ਜੱਜ ਦੇ ਫੈਸਲੇ ਨੇ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਥੋੜੇ ਚਿਰ ਲਈ ਤਾਂ ਪਾਣੀ ਜਿਹੜਾ ਉਹ ਫੇਰ ਦਿੱਤਾ, ਪਰ ਹੁਣ ਅੱਗੇ ਦੇਖੋ ਕੀ ਹੁੰਦਾ ਆ। ਵਾਈਟ ਹਾਊਸ ਨੇ ਅਜੇ ਇਸ ਫੈਸਲੇ ਦੇ ਉੱਤੇ ਹਾਲ ਦੀ ਘੜੀ ਕੋਈ ਆਪਣਾ ਜਿਹੜਾ ਪ੍ਰਤੀਕਰਨ ਆ ਉਹ ਨਹੀਂ ਦਿੱਤਾ। ਇਸ ਦੇ ਉੱਤੇ ਕੋਈ ਟਿੱਪਣੀ ਜਿਹੜੀ ਉਹਨਾਂ ਨੇ ਨਹੀਂ ਕੀਤੀ ਹੈਗੀ। ਜਿਹੜੇ ਕੈਰਨ ਟੋਮਲਨ ਨੇ, ਇਹ ਫਾਊਂਡਰ ਤੇ ਡਾਇਰੈਕਟਰ ਨੇ ਜਸਟਿਸ ਐਕਸ਼ਨ ਸੈਂਟਰ ਦੇ, ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਕਲਾਇੰਟਸ ਤੇ ਹਜ਼ਾਰਾਂ ਹੀ ਹੋਰ ਅਜਿਹੇ ਜਿਹੜੇ ਜੋੜੇ ਆ ਉਹਨਾਂ ਦੀਆਂ ਜਿਹੜੇ ਦਿਲ ਟੁੱਟੇ ਆ ਅੱਜ ਦੇ ਇਸ ਫੈਸਲੇ ਦੇ ਨਾਲ। ਪਰ ਜਿਹੜਾ ਪਰੋਲ ਇਨ ਪਲੇਸ ਪ੍ਰੋਗਰਾਮ ਆ ਉਸ ਨੂੰ ਇੱਕ ਜਿਹੜਾ ਵੱਡਾ ਝਟਕਾ ਜ਼ਰੂਰ ਹਰਜੋਤ ਸਿੰਘ ਜੀ ਫੈਡਰਲ ਜੱਜ ਨੇ ਦੇ ਦਿੱਤਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ ਜੋ ਕਿ ਇੰਡੀਆ ਤੋਂ ਆ ਰਹੀ ਹੈ। ਇੰਡੀਆ ਦੇ ਵਿੱਚ ਕਲਕੱਤੇ ਦੇ ਵਿੱਚ ਬਹੁਤ ਦੇਰ ਤੋਂ ਪ੍ਰੋਟੈਸਟ ਹੋ ਰਿਹਾ ਜਿੱਥੇ ਇੱਕ ਬੱਚੀ ਦਾ ਰੇਪ ਕਰਕੇ ਉਹਨੂੰ ਮਾਰ ਦਿੱਤਾ ਗਿਆ ਸੀ। ਅੱਜ ਪੁਲਿਸ ਵਾਲਿਆਂ ਨੇ ਜਿਹੜੇ ਪ੍ਰੋਟੈਸਟਰਸ ਆ ਕਹਿੰਦੇ ਹਜ਼ਾਰਾਂ ਦੀ ਗਿਣਤੀ ਸੀ, ਉਹਨਾਂ ਦੇ ਉੱਤੇ ਪਾਣੀ ਵੀ ਸਿੱਟਿਆ, ਵਾਟਰ ਕੈਨਨ ਵੀ ਸਿੱਟਿਆ ਤੇ ਉਹਨਾਂ ਨੂੰ ਕੁੱਟਿਆ ਮਾਰਿਆ ਵੀ। ਇਹ ਕਲਕੱਤਾ ਦੇ ਵਿੱਚ ਵਾਪਰਿਆ ਜਿੱਥੇ ਜਿਹੜੇ ਪ੍ਰੋਟੈਸਟਰਸ ਆ ਜਿਨ੍ਹਾਂ ਦੇ ਵਿੱਚ ਮੋਸਟਲੀ ਸਟੂਡੈਂਟਸ ਆ ਉਹ ਉੱਥੇ ਦਾ ਜਿਹੜਾ ਸੈਕਟਰੀਏਟ ਆ ਉੱਥੇ ਨੂੰ ਜਾ ਰਹੇ ਸੀ ਤੇ ਜਿਹੜਾ ਸਟੇਟ ਦਾ ਟੌਪ ਦਾ ਮਿਨਿਸਟਰ ਆ ਉਸ ਤੋਂ ਰੈਜ਼ਿਗਨੇਸ਼ਨ ਮੰਗ ਰਹੇ ਸੀ। ਯੂਨੀਵਰਸਿਟੀ ਸਟੂਡੈਂਟਸ ਨੇ ਆਇਰਨ ਬੈਰੀਕੇਡਸ ਨੂੰ ਤੋੜ ਦਿੱਤਾ ਤੇ ਜਦੋਂ ਉਹ ਸੈਕਟਰੀਏਟ ਦੇ ਲਾਗੇ ਪਹੁੰਚੇ ਤੇ ਉਹਨਾਂ ਦੀ ਕਾਫੀ ਜਿਹੜੀ ਆ ਕੁੱਟਮਾਰ ਵੀ ਕੀਤੀ ਗਈ, ਵਾਟਰ ਕੈਨਨ ਵੀ ਜਿਹੜਾ ਯੂਜ਼ ਕੀਤਾ ਗਿਆ। 31 ਸਾਲਾਂ ਦੀ ਡਾਕਟਰ ਜੋ ਲੇਡੀ ਸੀਗੀ ਉਸ ਨੂੰ ਜਿਹੜਾ ਗੈਂਗ ਰੇਪ ਕੀਤਾ ਗਿਆ, ਇਹ ਇਲਜ਼ਾਮ ਲੱਗ ਰਹੇ ਹੈਗੇ ਆ। 2012 ਦੇ ਵਿੱਚ ਵੀ ਇੱਕ 23 ਸਾਲਾਂ ਦੀ ਬੱਚੀ ਦਾ ਗੈਂਗ ਰੇਪ ਹੋਇਆ ਸੀ ਜਦੋਂ ਉਹ ਨਵੀਂ ਦਿੱਲੀ ਦੇ ਵਿੱਚ ਇੱਕ ਬੱਸ ਦੇ ਵਿੱਚ ਜਿਹੜਾ ਆ ਉਹ ਜਾ ਰਹੀ ਸੀ। ਪੁਲਿਸ ਨੇ ਜੋ ਕੁਝ ਲੋਕ ਆ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਹੈਗਾ ਇਸ ਸੰਬੰਧ ਦੇ ਵਿੱਚ। ਪਰ ਓਵਰਆਲ ਜੇ ਸਾਰਾ ਵੈਸਟਰਨ ਮੀਡੀਆ ਵੀ ਦੇਖਿਆ ਜਾਵੇ ਉਹਨਾਂ ਨੇ ਕਾਫੀ ਜਿਹੜਾ ਇੰਡੀਆ ਦਾ ਜਲੂਸ ਕੱਢਿਆ ਹੈ ਵੀ ਇੱਕ ਪਾਸੇ ਤਾਂ ਇਹ ਕਹਿ ਰਹੇ ਆ ਵੀ ਅਸੀਂ ਜਿਹੜੀ ਬਹੁਤ ਵੱਡੀ ਤਾਕਤ ਆ, ਸੁਪਰ ਜਿਹੜੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈਗੀ ਆ, ਤੇ ਦੂਸਰੇ ਪਾਸੇ ਜਿਹੜੀਆਂ ਲੇਡੀਜ਼ ਆ ਉਹਨਾਂ ਦਾ ਜਿਹੜੀ ਸੇਫਟੀ ਆ ਹਜੇ ਤੱਕ ਵੀ ਇਹ ਉਹਦੇ ਬਾਰੇ ਕੁਝ ਨਹੀਂ ਕਰ ਸਕੇ। ਬਹੁਤ ਸਾਰੇ ਰੇਪ ਹਰ ਰੋਜ਼ ਉੱਥੇ ਹੁੰਦੇ ਆ, ਬਹੁਤ ਸਾਰੇ ਅਨਰਿਪੋਰਟਡ ਹੁੰਦੇ ਹੈਗੇ ਆ। ਸੋ ਕਾਫੀ ਜਿਹੜੇ ਮੇਜਰ ਨਿਊਜ਼ਪੇਪਰਸ ਹੈਗੇ ਦੁਨੀਆ ਦੇ ਉਹਨਾਂ ਨੇ ਇਸ ਸਟੋਰੀ ਨੂੰ ਰਨ ਕੀਤਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸੇ ਜੀ ਗੱਲ ਕਰਦੇ ਜਾਈਏ। ਉਧਰ ਯੂਪੀ ਦੇ ਵਿੱਚ 2 ਕੁੜੀਆਂ ਦੀਆਂ ਲਾਸ਼ਾਂ ਜਿਹੜੀਆਂ ਆ ਉਹ ਰੁੱਖ ਤੋਂ ਲਮਕਦੀਆਂ ਹੋਈਆਂ ਜਿਹੜੀਆਂ ਉਹ ਲੱਭੀਆਂ ਆ। ਇਹ ਉੱਥੇ ਫਤਿਹਗੜ੍ਹ ਕਰਕੇ ਜਿਹੜਾ ਇਲਾਕਾ ਹੈ ਉੱਥੋਂ ਦੇ ਜਿਹੜੇ SP ਅਲੋਕ ਪ੍ਰਿਯਦਰਸ਼ੀ ਨੇ ਜਿਹੜਾ ਉਹ ਦੱਸਿਆ ਵੀ ਪਿੰਡ ਦੇ ਬਾਹਰ ਕਿਆਮਗੰਜ ਕਰਕੇ ਜਿਹੜਾ ਪੁਲਿਸ ਸਟੇਸ਼ਨ ਆ ਉਹਦੇ ਅਧੀਨ ਜਿਹੜਾ ਪਿੰਡ ਆਉਂਦਾ ਹੈ ਉਸ ਦੇ ਬਾਹਰ ਇਹ ਸਾਰਾ ਕੁਝ ਜਿਹੜਾ ਇਹ ਵਾਪਰਿਆ ਆ। ਫਰੂਕਾਬਾਦ ਡਿਸਟ੍ਰਿਕਟ ਦੇ ਵਿੱਚ 250 ਕਿਲੋਮੀਟਰ ਦੂਰ ਆ ਇਹ ਲਖਨਊ ਤੋਂ।
ਤੇ ਉੱਥੇ ਇਹ ਸਾਰਾ ਕੁਝ ਹੋਇਆ। ਇਹ ਪਹਿਲੀ ਵਾਰੀ ਨਹੀਂ ਹੋਇਆ ਹਰਜੋਤ ਸਿੰਘ ਜੀ, ਉੱਥੇ ਪਹਿਲਾਂ ਵੀ ਇਦਾਂ ਦੀਆਂ ਕਈ ਵਾਰਦਾਤਾਂ ਜਿਹੜੀਆਂ ਉਹ ਵਾਪਰ ਰਹੀਆਂ ਆ। ਇਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਇਹ ਹੋਇਆ ਆ, ਇਹ ਕਹਿੰਦੇ ਵੀ ਦੋ ਇਹ ਜਿਹੜੀਆਂ ਕੁੜੀਆਂ ਆ, ਇਹ ਉੱਥੇ ਜਿਹੜਾ ਜਨਮ ਅਸ਼ਟਮੀ ਦੀਆਂ ਸੈਲੀਬ੍ਰੇਸ਼ਨ ਆ ਉੱਥੇ ਮੰਦਿਰ ਦੇ ਵਿੱਚ ਚਲੇ ਗਈਆਂ ਸੀਗੀਆਂ। ਮੋਸਟ ਪ੍ਰੋਬਬਲੀ ਇਹ ਜਿਹੜੀਆਂ ਦਲਿਤ ਪਰਿਵਾਰ ਦੀਆਂ ਕੁੜੀਆਂ ਸੀ, ਤੇ ਆਪਾਂ ਨੂੰ ਪਤਾ ਹੈ ਵੀ ਉੱਥੇ ਕਿਸ ਤਰੀਕੇ ਦਾ ਜਿਹੜਾ ਇਹ ਭੇਦਭਾਵ ਉੱਥੇ ਚੱਲਦਾ ਆ। ਉਸ ਤੋਂ ਬਾਅਦ ਦੇ ਵਿੱਚ ਲੱਗਦਾ ਉਹਨਾਂ ਨੂੰ ਮਾਰ ਮੁਕਾ ਕੇ ਉੱਥੇ ਜਿਹੜਾ ਉਹ ਟੰਗ ਦਿੱਤਾ ਗਿਆ ਆ। ਸੋ ਇਹ ਪਹਿਲੀ ਵਾਰੀ ਨਹੀਂ, ਕਈ ਵਾਰ ਹੋਇਆ। ਉੱਥੋਂ ਤੱਕ ਆਪਾਂ ਦੇਖਿਆ ਸੀਗਾ ਵੀ ਇੰਡੀਆ ਦੇ ਤਾਂ ਰਾਸ਼ਟਰਪਤੀ ਨੂੰ ਵੀ ਇੱਕ ਮੰਦਿਰ ਦੇ ਵਿੱਚ ਨਹੀਂ ਸੀ ਜਾਣ ਦਿੱਤਾ ਗਿਆ, ਕਿਉਂਕਿ ਉਹ ਦਲਿਤ ਭਾਈਚਾਰੇ ਚੋਂ ਸੀਗਾ, ਉਹ ਹੋਰ ਜਾਤੀ ਦੇ ਸੀਗੇ, ਇਸ ਕਰਕੇ ਉਹਨਾਂ ਨੂੰ ਉੱਥੇ ਜਾਣ ਨਹੀਂ ਸੀ ਦਿੱਤਾ ਗਿਆ। ਤੇ ਬਾਅਦ ਦੇ ਵਿੱਚ ਉਹ ਪੌੜੀਆਂ 'ਚ ਬਹਿ ਕੇ ਵਿਚਾਰੇ ਆ ਉੱਥੇ ਪੂਜਾ ਕਰਕੇ ਜਿਹੜੇ ਉਹ ਆ ਗਏ ਸੀਗੇ। ਹੁਣ ਯੂਪੀ ਤੋਂ ਇਹ ਜਿਹੜੀ ਮੰਦਭਾਗੀ ਖਬਰ ਆ ਰਹੀ ਆ ਵੀ ਦੋ ਦਲਿਤ ਪਰਿਵਾਰ ਦੀਆਂ ਜਿਹੜੀਆਂ ਕੁੜੀਆਂ ਆ, ਉਹਨਾਂ ਨੂੰ ਜਨਮ ਅਸ਼ਟਮੀ ਮੌਕੇ ਮੰਦਿਰ ਦੇ ਵਿੱਚ ਜਾਣ ਕਰਕੇ ਮਾਰ ਕੇ ਬਾਹਰ ਪਿੰਡ ਤੋਂ ਟੰਗ ਦਿੱਤਾ ਗਿਆ ਜੀ। ਇਸੇ ਤਰ੍ਹਾਂ ਇਮੀਗ੍ਰੇਸ਼ਨ ਦੀ ਖਬਰ ਆਪਾਂ USA ਦੀ ਕੀਤੀ ਸੀ ਵੀ ਬਾਈਡਨ ਹੁਣੀ ਜਿਹੜੇ ਇੱਕ ਐਗਜ਼ੀਕਿਊਟਿਵ ਆਰਡਰ ਲੈ ਕੇ ਆਏ ਸੀ, ਤੇ ਹੁਣ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਹ ਕਿਹਾ ਆ ਵੀ ਅਸੀਂ ਘੱਟ ਤਨਖਾਹ ਵਾਲੇ ਜਿਹੜੇ ਲੋਕ ਆ ਜਿਨ੍ਹਾਂ ਦੀ ਘੱਟ ਸੈਲਰੀ ਆ, ਉਹਨਾਂ ਦੀ ਗਿਣਤੀ ਕੈਨੇਡਾ ਦੇ ਵਿੱਚ ਆਉਣ ਦੀ ਘਟਾਉਣ ਜਾ ਰਹੇ ਹੈਗੇ ਆ। ਉਹ ਕਹਿੰਦੇ ਵੀ ਵਰਕਰਸ ਦੀ ਜਿਹੜੀ ਚੇਂਜ ਹੋ ਗਈ ਹੈਗੀ ਆ, ਤੇ ਅਸੀਂ ਜਿਹੜੀ ਲੇਬਰ ਮਾਰਕੀਟ ਚੇਂਜ ਹੋ ਗਈ ਆ, ਤੇ ਟਾਈਮ ਹੁਣ ਇਹ ਸਾਡੇ ਕੋਲ ਹੈਗਾ ਵੀ ਆਪਾਂ ਕੈਨੇਡਾ ਦੇ ਜਿਹੜੇ ਬਿਜ਼ਨੈਸਸ ਆ ਉਹਨਾਂ 'ਚ ਇਨਵੈਸਟ ਕਰੀਏ ਤੇ ਕੈਨੇਡੀਅਨ ਵਰਕਰਸ ਤੇ ਯੂਥ ਨੂੰ ਜੌਬ ਦੇ ਉੱਤੇ ਲਾਈਏ। ਬਹੁਤ ਸਾਰੇ ਜਿਹੜੇ ਕੈਨੇਡਾ ਬੌਰਨ ਬੱਚੇ ਆ ਜਦੋਂ ਸਮਰ ਦੇ ਵਿੱਚ ਜੌਬਸ ਕਰਦੇ ਆ, ਜਿੱਦਾਂ ਅਮਰੀਕਾ 'ਚ ਵੀ ਆਪਾਂ ਦੇਖਦੇ ਹੈਗੇ ਆ, ਉੱਥੇ ਜਿਹੜੇ ਕੈਨੇਡੀਅਨ ਬੌਰਨ ਬੱਚੇ ਆ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ, ਕਿਉਂਕਿ ਜਿਹੜੇ ਬਾਹਰੋਂ ਇੰਨੀ ਵੱਡੀ ਗਿਣਤੀ 'ਚ ਲੋਕ ਸੱਦ ਲਏ ਆ, ਉਹ ਕੈਸ਼ ਦੇ ਉੱਤੇ ਘੱਟ ਪੈਸਿਆਂ ਦੇ ਉੱਤੇ ਜਿਹੜੇ ਕੰਮ ਕਰੀ ਜਾਂਦੇ ਹੈਗੇ ਆ। ਸੋ ਟਰੂਡੋ ਉਹਨਾਂ ਨੂੰ ਇਸ ਮੁੱਦੇ ਦੇ ਉੱਤੇ ਇਸ ਵਾਰੀ ਬਹੁਤ ਜਿਹੜੀ ਆ ਗਰਮੀ ਸਹਿਣੀ ਪੈ ਰਹੀ ਹੈਗੀ ਆ। ਲਗਭਗ ਸਾਰੇ ਲੋਕ, ਈਵਨ ਖਾਸ ਕਰਕੇ ਪੰਜਾਬੀ ਤਾਂ ਇਹ ਕਹਿ ਰਹੇ ਵੀ ਟਰੂਡੋ ਇਸ ਵਾਰੀ ਹਾਰ ਜਾਊਗਾ, ਜੋ ਜਿਹੜੇ ਲੱਛਣ ਕੈਨੇਡਾ ਦੇ ਹੋਏ ਹੈਗੇ ਆ। ਕਿਸ ਤਰ੍ਹਾਂ ਉੱਥੇ ਵੱਡੇ ਫਰਾਡ, ਲੀਮਾ ਨੂੰ ਲੈ ਕੇ ਵੀ ਜੀ 30-30 ਹਜ਼ਾਰ ਤੋਂ 50-50 ਹਜ਼ਾਰ ਡਾਲਰ ਲੈ ਕੇ ਤੇ ਲੋਕਾਂ ਨੂੰ ਜਿਹੜਾ ਪੱਕਾ ਗ੍ਰੀਨ ਕਾਰਡ ਜਾਂ PR ਦੇਣਾ, ਉਹ ਬਹੁਤ ਵੱਡੇ ਜਿਹੜੇ ਫਰਾਡ ਆ ਉਹ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਹੋਏ ਹੈਗੇ ਆ। ਸਿਚੁਏਸ਼ਨ ਬਹੁਤ ਬੈਡ ਆ, ਜਿਹੜੇ ਲੋਕ ਸਟੂਡੈਂਟਸ ਆਏ ਹੋਏ ਆ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀ, ਤੇ ਪਿਛਲੇ ਦਿਨਾਂ ਦੇ ਵਿੱਚ ਤਾਂ ਕਈ ਜਗ੍ਹਾ ਦੇ ਉੱਤੇ ਜਿੱਥੇ ਲੰਗਰ ਸਪਲਾਈਜ਼ ਜਾਂ ਫੂਡ ਸਪਲਾਈਜ਼ ਦਿੱਤੀਆਂ ਜਾਂਦੀਆਂ, ਉੱਥੇ ਵੀ ਸਟੂਡੈਂਟਸ ਨੂੰ ਦੇਖਿਆ ਗਿਆ ਸੀ ਉਹ ਉੱਥੋਂ ਲੈ ਰਹੇ ਸੀ। ਬਿਲਕੁਲ, ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਹਾਲਾਤ ਕੋਈ ਬੜੇ ਚੰਗੇ ਨਹੀਂ ਜਿਹੜੇ ਉਹ ਚੱਲ ਰਹੇ। ਉੱਥੇ ਦੇ ਓਵਰਆਲ ਇਕਨੋਮਿਕ ਹਾਲਾਤ ਵੀ ਬੜੇ ਚੰਗੇ ਨਹੀਂ ਚੱਲ ਰਹੇ। ਆਪਾਂ ਨੂੰ ਪਤਾ ਹੀ ਹੈ ਵੀ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਜਿਹੜੇ ਕੈਨੇਡਾ ਵਾਲੇ ਪਾਸਿਓਂ ਵੀ ਲੋਕ ਦਾਖਲ ਹੋ ਰਹੇ ਆ, ਉਹ ਆ ਰਹੇ ਆ। ਉਹਦੇ ਵਿੱਚ ਇੱਕ ਇਹ ਵੀ ਉੱਥੋਂ ਦੇ ਇਕਨੋਮਿਕ ਹਾਲਾਤਾਂ ਦਾ ਵੀ ਕਾਰਨ ਆ। ਕੈਨੇਡੀਅਨ ਜੌਬਸ ਕੈਨੇਡਾ ਨੂੰ ਲੈ ਕੇ ਕਿੱਦਾਂ ਜਿਹੜਾ ਉੱਥੇ ਉਹ ਬਣਨ ਜਾ ਰਿਹਾ ਆ, ਇਹ ਦੇਖਣ ਵਾਲੀ ਗੱਲ ਆ। ਟਰੂਡੋ ਨੇ ਕਿਹਾ ਵੀ ਜਿਹੜਾ ਇੰਪਲੋਇਮੈਂਟ ਮਿਨਿਸਟਰ ਰੈਂਡੀ ਹੈਗੇ ਨੇ, ਉਹ ਹਾਈ ਵੇਜ ਸਟਰੀਮ ਜਿਹੜੀ ਆ ਉਹਦੇ ਪ੍ਰੋਗਰਾਮ ਦੇ ਵਿੱਚ ਵੀ ਚੇਂਜਸ ਜਿਹੜੇ ਉਹ ਲਿਆ ਸਕਦੇ ਨੇ। ਕਹਿੰਦੇ ਗੱਲਾਂ ਬਾਤਾਂ ਇਸ ਟਾਈਮ ਚੱਲ ਰਹੀਆਂ ਆ। 26 ਸਤੰਬਰ ਤੋਂ ਜਿਹੜਾ ਕਹਿੰਦੇ ਸਰਕਾਰ ਆ ਉਹ ਲੋ ਵੇਜ ਟੈਂਪਰੇਰੀ ਫੋਰਨ ਵਰਕਰਸ ਆ, ਉਹਨਾਂ ਦੀਆਂ ਐਪਲੀਕੇਸ਼ਨਸ ਨੂੰ ਰਿਫਿਊਜ਼ ਕਰ ਦੇਣਗੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਅਨਇੰਪਲੋਇਮੈਂਟ ਦੀ ਜਿਹੜੀ ਦਰ ਆ 6% ਜਾਂ ਉਸ ਤੋਂ ਵੱਧ ਹੈਗੀ ਆ। ਇੰਪਲੋਇਰ ਕਹਿੰਦੇ ਵੀ ਉਹਨਾਂ ਨੂੰ ਸਿਰਫ ਮੈਕਸਿਮਮ 10% ਜਿਹੜਾ ਵਰਕਫੋਰਸ ਆ ਉਹ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਤਹਿਤ ਦਿੱਤਾ ਜਿਹੜਾ ਹੋ ਜਾਊਗਾ, ਉਹ ਭਰ ਸਕਦੇ ਆ। ਪਹਿਲਾਂ ਇਹ 20% ਹੁੰਦਾ ਸੀਗਾ। ਸੋ ਵਰਕਰਸ ਜਿਹੜੇ ਲੋ ਵੇਜ ਸਟਰੀਮ ਦੇ ਅੰਡਰ ਹਾਇਰ ਕੀਤੇ ਜਾਂਦੇ ਆ, ਉਹਨਾਂ ਨੂੰ ਮੈਕਸਿਮਮ 1 ਸਾਲ ਦੇ ਲਈ ਹੀ ਕੰਮ ਜਿਹੜਾ ਆ ਉਹ ਤੁਸੀਂ ਦੇ ਸਕਦੇ ਆ। ਅੱਗੇ ਇਹ ਵੀ 2 ਸਾਲ ਦੇ ਲਈ ਜਿਹੜਾ ਉਹ ਰੱਖਿਆ ਗਿਆ ਹੁੰਦਾ ਸੀਗਾ। ਸੋ ਪੋਪੂਲੇਸ਼ਨ ਗਰੋਥ ਕਹਿੰਦੇ ਵੀ ਪਿਛਲੇ ਕੁਝ ਸਾਲਾਂ 'ਚ ਚੰਗੀ ਹੋਈ ਆ, ਜੋ ਕਿ ਇੱਕ ਹਾਈ ਇਮੀਗ੍ਰੇਸ਼ਨ ਦੇ ਕਰਕੇ ਉਹਨਾਂ ਨੇ ਦੇਖਿਆ ਆ। ਉਹਦੇ ਕਰਕੇ ਹਾਊਸਿੰਗ ਤੇ ਜਿਹੜੇ ਜਿਹੜੀ ਡਿਮਾਂਡ ਆ ਉਸ ਦੇ ਵਿੱਚ ਵਾਧਾ ਹੋਇਆ ਆ, ਤੇ ਅਫੋਰਡੇਬਿਲਟੀ ਸਭ ਨੂੰ ਪਤਾ ਵੀ ਉੱਥੇ ਵੱਧ ਤੋਂ ਬੱਤਰ ਲੋਕਾਂ ਦੇ ਲਈ ਬਣੀ ਆ। ਉਧਰ ਫੈਡਰਲ ਸਰਕਾਰ ਜਸਟਿਨ ਟਰੂਡੋ ਆਪਣੀ ਇੱਕ ਵੀਡੀਓ ਦੇ ਵਿੱਚ ਦੱਸ ਰਹੇ ਸੀ ਵੀ ਮੈਜੋਰਟੀ ਆਫ ਲੈਂਡ ਜਿਹੜੀ ਫੈਡਰਲ ਸਰਕਾਰ ਦੇ ਅੰਡਰ ਆਉਂਦੀ ਆ ਉਹ ਲੀਜ਼ ਕਰਨਗੇ ਹੁਣ, ਜੋ ਕਿ ਬਿਲਡਰਸ ਨੂੰ ਜਾਂ ਕਮਿਊਨਿਟੀਜ਼ ਨੂੰ ਜਿਹੜੀ ਉਹ ਦਿੱਤੀ ਜਾਊਗੀ, ਤਾਂ ਜੋ ਉੱਥੇ ਘਰ ਆ
ਉਹ ਬਣਾਏ ਜਾ ਸਕਣ ਜਿਹੜੇ ਕਿ ਅਫੋਰਡੇਬਲ ਹੋਣ। ਜੁਲਾਈ ਮਹੀਨੇ ਦੇ ਵਿੱਚ ਕੈਨੇਡਾ ਦੀ ਅਨਇੰਪਲੋਇਮੈਂਟ ਦਰ 6.4% ਤੱਕ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ। ਸੋ ਕਾਫੀ ਵੱਡੇ ਜਿਹੜੇ ਚੇਂਜਸ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਖਾਸ ਕਰਕੇ ਜਿਹੜੇ ਵਰਕਰਸ ਨੂੰ ਲੈ ਕੇ, ਲੋ ਵੇਜ ਵਰਕਰਸ ਨੂੰ ਲੈ ਕੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਜਿਹੜੇ ਉਹ ਆ ਗਏ ਨੇ। ਸੋ 2025 ਤੇ 2026 ਦੇ ਵਿੱਚ ਕੈਨੇਡਾ ਵਾਲਿਆਂ ਨੇ 5 ਲੱਖ ਜਾਣਿਆਂ ਨੂੰ ਜਿਹੜਾ ਉਹ ਵੈਲਕਮ ਕਰਨਾ ਹੈ, ਯਾਨੀ ਕਿ ਪੱਕਿਆਂ ਜਿਹੜਾ ਆ ਉਹ ਪਰਮਾਨੈਂਟ ਰੈਜ਼ੀਡੈਂਟਸ ਜਿਹੜੇ ਆ ਉਹਨਾਂ ਨੇ ਬਣਾਉਣੇ ਆ। ਇਹ ਉਹਨਾਂ ਨੇ ਜਿਹੜਾ ਨਾਲ ਦੇ ਨਾਲ ਦੱਸਿਆ ਹੈਗਾ ਆ। ਆਪਾਂ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਹੋਰ ਕੀ ਕੁਝ ਵਾਪਰਿਆ ਅਮਰੀਕਾ ਤੇ ਵਰਲਡ ਦੇ ਵਿੱਚ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ।
ब्रेक तो बाद एक बारी फिर आप सबका स्वागत है। श्रोतो प्रोग्राम चल रहा है जी अपना इस मौके अपडेट अमेरिका। हरजोत सिंह जी जी आਇਆਂ ਨੂੰ एक बारी फिर स्वागत है जी। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਬੋਇੰਗ ਵਾਲੇ ਕਹਿ ਰਹੇ ਆ ਵੀ ਚਾਈਨਾ ਨੂੰ 8830 ਨਵੇਂ ਜਹਾਜ਼ ਚਾਹੀਦੇ ਆਉਣ ਵਾਲੇ 20 ਸਾਲਾਂ ਦੇ ਵਿੱਚ। ਸੋ ਬੋਇੰਗ ਨੂੰ ਬਹੁਤ ਵੱਡਾ ਜਿਹੜਾ ਬਿਜ਼ਨਸ ਆ ਉਹ ਮਿਲਣ ਜਾ ਰਿਹਾ ਹੈਗਾ। ਕਹਿੰਦੇ ਵੀ 8830 ਜਹਾਜ਼ 2043 ਸਾਲ ਤੱਕ ਚਾਹੀਦੇ ਆ। ਪਹਿਲਾਂ ਇਹ ਜਿਹੜਾ ਕਾਊਂਟ ਸੀ ਘੱਟ ਸੀ ਵੀ 8560 ਚਾਹੀਦੇ ਆ। ਸੋ ਡਿਮਾਂਡ ਕਹਿੰਦੇ ਬਹੁਤ ਜ਼ਿਆਦਾ ਹੈਗੀ ਆ। ਸੋ ਹੋ ਸਕਦਾ ਜਿਹੜੀ ਬੋਇੰਗ ਆ ਉਹਦੀ ਜਿਹੜੀ ਕੰਡੀਸ਼ਨ ਆ ਉਹ ਵੀ ਸੁਧਰੇ। ਸੁਰਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਬੋਇੰਗ ਦੇ ਜਹਾਜ਼ ਇੱਕ ਦੋ ਜਿਹੜੇ ਕ੍ਰੈਸ਼ ਹੋਏ ਸੀ ਉਹਦੇ ਕਰਕੇ ਕਾਫੀ ਜ਼ਿਆਦਾ ਜਿਹੜੀ ਨੈਗੇਟਿਵ ਪਬਲਿਸਿਟੀ ਆ ਬੋਇੰਗ ਦੀ ਹੋਈ ਸੀ। ਬਿਲਕੁਲ ਜਹਾਜ਼ ਚਾਈਨਾ ਨੇ ਡਿੱਗੇ ਬਹੁਤ, ਕਿਸੇ ਦੀ ਬਾਰੀ ਡਿੱਗ ਪੈਂਦੀ, ਕਿਸੇ ਦੇ ਪੇਚ ਢਿੱਲੇ ਸੀਗੇ। ਸੋ ਨੁਕਸਾਨ ਬਹੁਤ ਹੋਇਆ। 2-3 ਤਾਂ ਇਹਨਾਂ ਦੇ ਜਿਹੜੇ ਵਿਸਲ ਬਲੋਵਰ 2 ਜਣਿਆਂ ਦੀ ਤਾਂ ਮੌਤ ਹੀ ਹੋ ਗਈ ਸੀਗੀ। ਉਹ ਆਪਣੀ ਜਿਹੜੀ ਟੈਸਟੀਮੋਨੀ ਦੇਣ ਤੋਂ ਜਿਹੜਾ ਉਹ ਪਹਿਲਾਂ। ਸੋ ਕਾਫੀ ਕੁਛ ਬੋਇੰਗ ਦੇ ਲਈ ਓਵਰਆਲ ਨਾਟ ਸੋ ਗੁੱਡ ਜਿਹੜਾ ਉਹ ਚੱਲ ਰਿਹਾ। ਉੱਦਾਂ ਦੇਖਿਆ ਜਾਵੇ ਤਾਂ ਟੌਪ ਦੀਆਂ 2 ਕੰਪਨੀਆਂ ਦੇ ਵਿੱਚ ਆ ਏਅਰਬਸ ਤੇ ਜਿਹੜੀ ਬੋਇੰਗ ਹੀ 2 ਵੱਡੀਆਂ ਕੰਪਨੀਆਂ ਨੇ ਜਹਾਜ਼ ਨਿਰਮਾਤਾ ਜਿਹੜੀਆਂ। ਤੇ ਉਹਨਾਂ ਦੇ ਵਿੱਚੋਂ ਇੱਕ ਕੰਪਨੀ ਦਾ ਜਹਾਜ਼ ਇਹ ਹੋਊਗਾ ਤੇ ਦੂਜੀ ਨੂੰ ਓਬਵੀਅਸਲੀ ਓਪਰਚੁਨਿਟੀ ਬੈਟਰ ਮਿਲੂਗੀ। ਰੀਸੈਂਟ ਆਈਆਂ ਜਿਹੜੀਆਂ ਆਡਿਟ ਰਿਪੋਰਟਸ ਦੇ ਵਿੱਚ ਵੀ ਬੋਇੰਗ ਦੀ ਬਹੁਤ ਜ਼ਿਆਦਾ ਨਿਖੇਧੀ ਹੋਈ ਸੀ ਵੀ ਭਾਈ ਤੁਹਾਡੇ ਕੰਮ ਬਹੁਤ ਹੀ ਜ਼ਿਆਦਾ ਠੀਕ ਕਰਨ ਵਾਲੇ ਆ। ਕਾਫੀ ਹਾਈ ਪਰਸੈਂਟੇਜ ਜਿਹੜੀ ਫਾਲਟ ਆ ਉਹਨਾਂ ਦੇ ਨਿਕਲੇ ਸੀ। ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ। ਜ਼ਕਰਬਰਗ ਨੇ ਮੰਨਿਆ ਆ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਹਦੇ ਉੱਤੇ ਦਬਾਅ ਪਾਇਆ ਸੀ ਮੈਟਾ ਦੇ ਉੱਤੇ ਕੋਵਿਡ-19 ਦੇ ਕੰਟੈਂਟ ਨੂੰ ਸੈਂਸਰ ਕਰਨ ਦੇ ਲਈ। ਜ਼ਕਰਬਰਗ ਨੇ ਅੱਜ ਜਿਹੜੀ ਇਸ ਚੀਜ਼ ਦਾ ਖੁਲਾਸਾ ਕੀਤਾ। ਇੱਕ ਜਿਹੜੀ ਚਿੱਠੀ ਆ ਅਗਸਤ 26 ਦੀ ਲਿਖੀ ਹੋਈ ਉਸ ਦੇ ਵਿੱਚ ਜ਼ਕਰਬਰਗ ਨੇ ਹਾਊਸ ਆਫ ਰਿਪਰੈਜ਼ੈਂਟੇਟਿਵ ਜਿਹੜੀ ਜੁਡੀਸ਼ਰੀ ਕਮੇਟੀ ਆ ਉਸ ਨੂੰ ਇਹ ਲਿਖ ਕੇ ਜਿਹੜਾ ਉਹ ਘੱਲਿਆ। ਕਹਿੰਦਾ ਵੀ ਉਸ ਨੂੰ ਅਫਸੋਸ ਆ ਵੀ ਉਸ ਟਾਈਮ ਦੇ ਉੱਤੇ ਉਹ ਦਬਾਅ ਦੇ ਅੱਗੇ ਬੋਲ ਨਹੀਂ ਸਕਿਆ ਤੇ ਜਿਹੜੇ ਡਿਸੀਜਨ ਐਜ਼ ਏ ਓਨਰ ਆਫ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ਉਹਨੇ ਜਿਹੜੇ ਬਣਾਏ ਆ ਜਿਹਦੇ ਨਾਲ ਉਸਨੇ ਸਰਟਨ ਕੰਟੈਂਟ ਆ ਉਹ ਰਿਮੂਵ ਕੀਤਾ ਸੀ। ਜੁਲਾਈ 2021 ਦੇ ਵਿੱਚ ਉਸ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਜਿਨ੍ਹਾਂ ਦੇ ਵਿੱਚ ਫੇਸਬੁੱਕ ਵੀ ਆ ਉਹਨਾਂ ਨੂੰ ਜਿਹੜਾ ਉਹ ਕਿਹਾ ਸੀਗਾ ਵੀ ਤੁਸੀਂ ਲੋਕਾਂ ਨੂੰ ਮਾਰ ਰਹੇ ਆ। ਮਿਸ ਇਨਫੋਰਮੇਸ਼ਨ ਜਿਹੜੀ ਕੋਵਿਡ ਵੈਕਸੀਨ ਆ ਉਸ ਦੇ ਬਾਬਤ ਆਪਣੇ ਪਲੇਟਫਾਰਮ ਦੇ ਉੱਤੇ ਪੋਸਟ ਹੋਣ ਦੇ ਕਰਕੇ। ਸੋ ਫੇਸਬੁੱਕ ਨੇ ਜਿਹੜਾ ਉਸ ਟਾਈਮ ਦੇ ਉੱਤੇ ਆਖਿਆ ਸੀਗਾ ਵੀ ਉਹ ਉਸ ਮੌਕੇ ਬਹੁਤ ਹੀ ਅਗਰੈਸਿਵ ਜਿਹੜੇ ਤੇਜ਼ ਤਰੀਨ ਸਟੈਪ ਜਿਹੜੇ ਉਹ ਚੱਕ ਰਹੇ ਆ ਤਾਂ ਜੋ ਮਿਸ ਇਨਫੋਰਮੇਸ਼ਨ ਆ ਉਸ ਨੂੰ ਉਹ ਲੜ ਸਕਣ, ਉਸ ਦੇ ਉਲਟ ਉਸ ਨੂੰ ਰੋਕ ਸਕਣ। ਇਵੈਂਚੁਅਲੀ ਐਡਮਿਨਿਸਟ੍ਰੇਸ਼ਨ ਨੇ ਇਹ ਜਿਹੜਾ ਕ੍ਰਿਟਿਸਿਜ਼ਮ ਜਿਹੜਾ ਆ ਜੋ ਉਹਨਾਂ ਦਾ ਹੋ ਰਿਹਾ ਸੀ ਉਸ ਦੇ ਉੱਤੇ ਢਿੱਲ ਜਿਹੜੀ ਉਹ ਦਿਖਾਈ ਸੀ। ਈਵਨ ਜਿਹੜੀਆਂ ਵੈਕਸੀਨ ਦੇ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਜਿਨ੍ਹਾਂ ਨੂੰ ਲਾਈਜ਼ ਜਾਂ ਕਨਸਪੀਰੇਸੀ ਥਿਊਰੀਜ਼ ਵੀ ਕਿਹਾ ਜਾਂਦਾ ਸੀ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਚੱਲਣ ਦਿੱਤਾ ਸੀਗਾ। ਹੁਣ ਜਿਹੜੀ ਰਿਪਬਲਿਕਨ ਕੰਟਰੋਲਡ ਹਾਊਸ ਜੁਡੀਸ਼ਰੀ ਕਮੇਟੀ ਨੂੰ ਜਿਹੜੀ ਚਿੱਠੀ ਲਿਖੀ ਆ ਜ਼ਕਰਬਰਗ ਨੇ ਉਹਨੇ ਕਿਹਾ ਵੀ ਕੰਪਨੀ ਨੂੰ ਪ੍ਰੈਸ਼ਰ ਪਾਇਆ ਗਿਆ ਸੀਗਾ ਕੰਟੈਂਟ ਨੂੰ ਸੈਂਸਰ ਜਿਹੜਾ ਉਹ ਕਰਨ ਦੇ ਲਈ। ਇਹ ਉਸ ਮੌਕੇ ਚਿੱਠੀ ਜਿਹੜੀ ਹੁਣ ਜਨਤਕ ਹਰਜੋਤ ਸਿੰਘ ਦੀ ਹੋਈ ਆ ਜਿਸ ਟਾਈਮ ਦੇ ਉੱਤੇ ਇਹ ਜਿਹੜੀ ਰੇਸ ਆ ਬਹੁਤ ਹੀ ਜ਼ਿਆਦਾ ਭਖੀ ਪਈ ਆ ਖਾਸ ਕਰਕੇ ਸਵਿੰਗ ਸਟੇਟਸ ਦੇ ਵਿੱਚ ਜਿਹੜੇ ਟਰੰਪ ਤੇ ਕਮਲਾ ਹੈਰਿਸ ਦੇ ਦਰਮਿਆਨ। ਜੀ ਦੇਖੋ ਹੁਣ ਜ਼ਕਰਬਰਗ ਸਾਹਿਬ ਵੀ ਬੋਲ ਪਏ ਆ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸੈਂਸਰ ਕਰ ਦਿੱਤਾ ਸੀ ਕੋਵਿਡ-19 ਦਾ ਕੰਟੈਂਟ ਪੈਂਡੇਮਿਕ ਦੇ ਦੌਰਾਨ। ਇਹ ਉਹਨਾਂ ਨੇ ਲੈਟਰ ਲਿਖਿਆ ਅਗਸਤ 26 ਨੂੰ ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵ ਦੀ ਜੁਡੀਸ਼ਰੀ ਕਮੇਟੀ ਨੂੰ। ਜੁਲਾਈ ਕਹਿੰਦੇ 2021 ਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਸੋਸ਼ਲ ਮੀਡੀਆ ਦੇ ਜਿਹੜੇ ਪਲੇਟਫਾਰਮ ਫੇਸਬੁੱਕ ਵਗੈਰਾ ਦੇ ਉੱਤੇ ਜਿਹੜਾ ਆ ਇਹ ਸੈਂਸਰ ਲਾਉਣ ਦੇ ਲਈ ਜਾਂ ਮਿਸ ਇਨਫੋਰਮੇਸ਼ਨ ਦੇਣ ਦੇ ਲਈ ਕਿਹਾ ਸੀ। ਸੋ ਇਹ ਕਾਫੀ ਵੱਡਾ ਜਿਹੜਾ ਖੁਲਾਸਾ ਹੋਇਆ ਸਕੈਂਡਲ ਹੀ ਆਪਾਂ ਕਹਿ ਸਕਦੇ ਹੈਗੇ ਆ। ਖੁਲਾਸਾ ਹੋਇਆ ਨਹੀਂ ਇਹ ਉਸ ਟਾਈਮ ਦੇ ਉੱਤੇ ਵੀ ਜਿਹੜੇ ਰਾਈਟ ਵਿੰਗ ਵਾਲੇ ਆ ਉਹ ਰੌਲਾ ਪਾਉਂਦੇ ਰਹੇ ਵੀ ਆਹ ਚੀਜ਼ਾਂ ਜਿਹੜੀਆਂ ਆ ਉਹ ਹੋ ਰਹੀਆਂ ਆ, ਇਹ ਕਰ ਰਹੇ ਆ, ਸਾਨੂੰ ਬੋਲਣ ਨਹੀਂ ਦਿੰਦੇ, ਇੱਦਾਂ ਆ। ਪਰ ਉਦੋਂ ਬਹੁਤੀ ਦੁਨੀਆ ਦਾ ਵੀ ਇਸ ਪਾਸੇ ਵੱਲ ਨੂੰ ਝੁਕਾਅ ਸੀ। ਜ਼ਿਆਦਾਤਰ ਜਿਹੜੇ ਲੋਕ ਜਦੋਂ ਇੱਦਾਂ ਕਹਿੰਦੇ ਆ ਉਸ ਮੌਕੇ ਦੇ ਉੱਤੇ ਨਹੀਂ ਕਰਦੇ ਹੁੰਦੇ, ਬਾਅਦ ਦੇ ਵਿੱਚ ਹੀ ਪਛਤਾਤਾਪ ਜਾਂ ਪਛਤਾਵਾ ਜਿਹੜਾ ਉਹ
ਕਰ ਰਹੇ ਆ। ਸੋ ਹੁਣ ਜ਼ਕਰਬਰਗ ਨੂੰ ਵੀ ਜਿਹੜਾ ਪਛਤਾਵਾ ਜਿਹੜਾ ਉਹ ਨਜ਼ਰ ਆ ਰਿਹਾ ਆ। ਰੀਸੈਂਟਲੀ ਜੋ ਰੋਗਨ ਦਾ ਜਿਹੜਾ ਇੱਕ ਪੋਡਕਾਸਟ ਆ ਉਹਦੇ ਉੱਤੇ ਵੀ ਇਹਨੇ ਇਦਾਂ ਦੀ ਹੀ ਜਿਹੜੀ ਗੱਲ ਆ ਇਹ ਕੀਤੀ ਸੀ। ਸੋ ਹੁਣ ਹਾਊਸ ਜੁਡੀਸ਼ਰੀ ਕਮੇਟੀ ਨੂੰ ਚਿੱਠੀ ਦੇ ਵਿੱਚ ਇਹ ਗੱਲ ਮੈਟਾ ਦੇ ਜਿਹੜੇ ਚੀਫ ਆ ਉਸਨੇ ਆਖੀ ਆ ਵੀ ਮੈਂ ਦਬਾਅ ਹੇਠਾਂ ਆ ਕੇ ਉਦੋਂ ਇਹ ਕਦਮ ਜਿਹੜੇ ਉਹ ਚੁੱਕ ਬੈਠਾ ਹੈ। ਸਰੋਤਿਆਂ ਨੂੰ ਦੱਸਦੇ ਜਾਈਏ ਵੀ 2020 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ 4 ਸਾਲ ਪਹਿਲਾਂ, ਜ਼ਕਰਬਰਗ ਨੇ $400 ਮਿਲੀਅਨ, ਇੱਕ ਉਹਨਾਂ ਦਾ ਇਨੀਸ਼ੀਏਟਿਵ ਸੀਗਾ ਚੈਨ ਜ਼ਕਰਬਰਗ ਫਿਲੈਂਥਰੋਪੀ ਵੈਂਚਰ, ਜਿਹੜਾ ਉਹਨਾਂ ਦੀ ਵਾਈਫ ਦੇ ਨਾਲ ਸੀ, ਜਿਹਦੇ ਵਿੱਚ ਇਲੈਕਸ਼ਨ ਇਨਫਰਾਸਟ੍ਰਕਚਰ ਨੂੰ ਸਪੋਰਟ ਕਰਨਾ, ਉਹ ਇਹਨਾਂ ਨੇ ਸਪੈਂਡ ਕੀਤਾ ਸੀ $400 ਮਿਲੀਅਨ। ਉਹ ਤੋਂ ਬਾਅਦ ਇਹਨਾਂ ਦਾ ਕ੍ਰਿਟਿਸਿਜ਼ਮ ਬਹੁਤ ਜ਼ਿਆਦਾ ਹੋਇਆ ਸੀ ਤੇ ਕਈ ਲਾ ਸੂਟਸ ਵੀ ਕੁਝ ਗਰੁੱਪਸ ਵੱਲੋਂ ਹੋਏ ਸੀ ਵੀ ਇਹ ਜਿਹੜਾ ਇਹਨਾਂ ਦਾ ਇਨੀਸ਼ੀਏਟਿਵ ਆ ਇਹ ਪਾਰਟੀਸ਼ਨ ਹੈਗਾ ਆ। ਇਸ ਵਾਰੀ ਜ਼ਕਰਬਰਗ ਨੇ ਇਹ ਕਿਹਾ ਵੀ ਉਹ ਕਿਸੇ ਤਰ੍ਹਾਂ ਦੀ ਵੀ ਜਿਹੜੀ ਕੰਟਰੀਬਿਊਸ਼ਨ ਆ ਉਹ ਇਲੈਕਟਰਲ ਇਨਫਰਾਸਟ੍ਰਕਚਰ ਦੇ ਵਿੱਚ ਜਿਹੜੀ ਇਸ ਸਾਲ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਕੋਈ ਵੀ ਰੋਲ ਉਹ ਅਦਾ ਨਹੀਂ ਕਰਦਾ। ਇੱਥੋਂ ਤੱਕ ਕਿ ਜ਼ਕਰਬਰਗ ਹੁਣਾਂ ਨੇ ਉਹ ਵਾਲਾ ਟੂਲ ਵੀ ਤਾਂ ਬੰਦ ਕਰਤਾ ਹਰਜੋਤ ਸਿੰਘ ਜੀ, ਜਿਹੜਾ ਕਿ ਬਹੁਤ ਸਾਰੇ ਲੋਕ ਵਰਤਦੇ ਸੀਗੇ ਮਿਸ ਇਨਫੋਰਮੇਸ਼ਨ, ਝੂਠ ਨੂੰ ਜਿਹੜਾ ਉਹ ਫੜਨ ਦੇ ਲਈ। ਸੋ ਲੱਗ ਰਿਹਾ ਵੀ ਇਹ ਵੀ ਰਾਈਟ ਵਿੰਗ ਵਾਲਿਆਂ ਦੇ ਨਾਲ ਜਾ ਕੇ ਈਲਨ ਮਸਕ ਵਾਲੇ ਜਿਹੜੇ ਖੇਮੇ ਦੇ ਵਿੱਚ ਇਵੈਂਚੁਅਲੀ ਜਿਹੜਾ ਉਹ ਬੈਠਣ ਜਾ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਇਹ ਜਿਹੜੀ ਚਰਚਾ ਇਸ ਟਾਈਮ ਚੱਲ ਰਹੀ ਹੈ ਮੌਰਗੇਜ ਰੇਟਸ ਦੇ ਨਾਲ ਸੰਬੰਧਿਤ ਆ। ਯਾਹੂ ਫਾਈਨੈਂਸ ਅੱਜ ਰਿਪੋਰਟ ਕਰ ਰਿਹਾ ਆ ਵੀ ਮੌਰਗੇਜ ਤੇ ਰੀਫਾਈਨੈਂਸ ਦੇ ਰੇਟਸ ਪਹਿਲਾਂ ਨਾਲੋਂ ਹੁਣ ਹੋਰ ਥੱਲੇ ਨੂੰ ਜਿਹੜੇ ਉਹ ਜਾ ਰਹੇ ਆ। ਕਹਿੰਦੇ ਵੀ ਹੁਣ ਕਿਉਂਕਿ ਇਸ਼ਾਰਾ ਹੋ ਗਿਆ ਆਲਰੇਡੀ ਜਰੋਮ ਪਾਵਲ ਦੇ ਦੁਆਰਾ ਵੀ ਦਾ ਟਾਈਮ ਇਜ਼ ਨਾਓ, ਵੀ ਹੁਣ ਆਪਣਾ ਬਿਲਕੁਲ ਟਾਈਮ ਆ ਗਿਆ ਆ ਇੰਟਰਸਟ ਰੇਟ ਕੱਟ ਕਰਨ ਦਾ। ਉਸ ਤੋਂ ਪਹਿਲਾਂ ਹੀ ਬੈਂਕਾਂ ਨੇ ਤੇਜ਼ੀ ਦੇ ਨਾਲ ਇੰਟਰਸਟ ਰੇਟ ਵੀ ਘਟਾਉਣਾ ਸ਼ੁਰੂ ਕਰ ਦਿੱਤਾ ਆ। 30 ਈਅਰ ਮੌਰਗੇਜ ਰੇਟ ਤੇ 30 ਈਅਰ ਰੀਫਾਈਨੈਂਸ ਰੇਟ ਇਹ ਦੋਨੋਂ ਹੀ ਕਹਿੰਦੇ 6% ਤੋਂ ਹੇਠਾਂ ਇਸ ਮੌਕੇ ਆ ਚੁੱਕੇ ਆ। ਇਹ ਜਿਹੜੇ ਅੱਜ ਦੇ ਮੌਰਗੇਜ ਰੇਟਸ ਯਾਹੂ ਫਾਈਨੈਂਸ ਵਾਲੇ ਇਹ ਕਰ ਰਹੇ ਆ। ਸੋ ਇਹ ਇੱਕ ਜਿਹੜਾ ਹਰਜੋਤ ਸਿੰਘ ਜੀ ਵੱਡੀ ਜਿਹੜੀ ਗੱਲ ਆ ਵੀ ਬਹੁਤ ਚਿਰਾਂ ਬਾਅਦ, ਸਾਲ ਤੋਂ ਵੀ ਵੱਧ ਹੋ ਗਿਆ, 1.5-2 ਸਾਲ ਬਾਅਦ ਜਾ ਕੇ ਜਿਹੜੇ ਇੰਟਰਸਟ ਰੇਟ ਆ ਮੌਰਗੇਜ ਦੇ 30 ਈਅਰ ਦੇ ਉਹ 6% ਤੋਂ ਹੇਠਾਂ ਆਏ ਹੋਣਗੇ। ਜਿਨ੍ਹਾਂ ਲੋਕਾਂ ਨੇ ਹੁਣ ਇੰਟਰਸਟ ਰੇਟ ਜਿਨ੍ਹਾਂ ਦੇ 7-8% ਦੇ ਉੱਤੇ ਸੀ ਉਹਨਾਂ ਦੇ ਲਈ ਇਹ ਗੁੱਡ ਨਿਊਜ਼ ਹੋ ਸਕਦੀ ਆ। ਅਜੇ ਲੱਗ ਤਾਂ ਇਹੀ ਰਿਹਾ ਹਰਜੋਤ ਸਿੰਘ ਜੀ ਵੀ ਮੇ ਵੀ ਹੋਰ ਇੰਟਰਸਟ ਰੇਟ ਥੱਲੇ ਵੀ ਜਿਹੜੇ ਉਹ ਜਾ ਸਕਦੇ ਆ। ਰੀਜ਼ਨ ਇਹੀ ਆ ਵੀ ਅਗਲੇ ਮਹੀਨੇ ਦੀ ਜਿਹੜੀ ਫੈਡ ਨੇ ਮੀਟਿੰਗ ਕਰਨੀ ਆ ਉਸ ਵਿੱਚ ਇਵੈਂਚੁਅਲੀ ਸੈਂਟਰਲ ਬੈਂਕ ਤੋਂ ਆਮ ਬੈਂਕਾਂ ਨੂੰ ਦੇਣ ਵਾਲਾ ਜਿਹੜਾ ਕਰਜ਼ਾ ਆ ਉਹਦਾ ਦਰ ਵੀ ਇਹਨਾਂ ਨੇ ਘਟਾ ਦੇਣਾ ਆ। 25 ਜਾਂ 50 BPS ਜਿਹੜੇ ਆ ਉਹ ਇਵੈਂਚੁਅਲੀ ਥੱਲੇ ਜਿਹੜੇ ਉਹ ਜਾ ਸਕਦੇ ਹੈਗੇ ਆ। ਸੋ ਹਰਜੋਤ ਸਿੰਘ ਜੀ ਇਹਦੇ ਨਾਲ ਅਸਰ ਕੀ ਪਊਗਾ ਜਾਂ ਇਦਾਂ ਦਾ ਕੋਈ ਚੀਜ਼ ਆਪਾਂ ਨੂੰ ਰੀਅਲ ਏਸਟੇਟ ਮਾਰਕੀਟ ਜਾਂ ਮਾਰਗੇਜ ਇੰਡਸਟਰੀ 'ਚ ਕੁਝ ਚੇਂਜਸ ਨਜ਼ਰ ਆ ਸਕਦੇ ਆ ਸਕਦੇ ਆ ਪਰ ਇੰਨਾ ਜ਼ਿਆਦਾ ਨਹੀਂ। ਪਰ ਜਿਨ੍ਹਾਂ ਨੇ ਰੀਫਾਈਨੈਂਸ ਕਰਾਉਣਾ ਹੈਗਾ, ਜਿਨ੍ਹਾਂ ਨੇ ਹਾਈ ਇੰਟਰਸਟ ਰੇਟ ਦੇ ਉੱਤੇ ਘਰ ਲਏ ਆ ਪਿਛਲੇ ਲਗਭਗ ਸਾਲ 1.5 ਸਾਲ 'ਚ, ਜਿਨ੍ਹਾਂ ਦਾ ਕੋਈ 7.5% 7 ਆ, ਜੇ ਉਹਨਾਂ ਨੂੰ 5.5 ਜਾਂ 6 ਤੇ ਮਿਲ ਜਾਂਦਾ ਤੇ ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਊਗਾ। ਜ਼ੀਲੋ ਨੇ ਅੱਜ ਇਹ ਦੱਸਿਆ ਵੀ 30 ਈਅਰ ਫਿਕਸ ਰੇਟ ਹੁਣ 5.91% ਤੇ ਆ, 20 ਈਅਰ 5.62 ਤੇ ਆ, 15 ਸਾਲਾਂ ਦੇ ਜਿਹੜੇ 5.31% ਦੇ ਉੱਤੇ ਹੈਗੇ ਆ। ਸੋ ਜੇ ਅੱਧਾ ਜਾਂ ਪੌਣਾ % ਹੋਰ ਘਟਾਉਂਦਾ ਫੈਡਰਲ ਰਿਜ਼ਰਵ ਬੋਰਡ, ਹੋਪਫੁਲੀ ਈਅਰ ਐਂਡ ਤੱਕ ਇਹ ਜਿਹੜੇ ਇੰਟਰਸਟ ਰੇਟ ਆ ਉਹ ਹੋਰ ਕਾਫੀ ਜਿਹੜੇ ਆ ਘਟ ਸਕਦੇ ਹੈਗੇ ਆ, ਜਿਹਦੇ ਨਾਲ ਜਿਹੜਾ ਪੇਮੈਂਟਸ ਦਾ ਜਿਹੜਾ ਲੋਕਾਂ ਨੂੰ ਉਹ ਫਾਇਦਾ ਹੋਊਗਾ। ਜਿਹੜੇ ਘਰ ਖਰੀਦਣਾ ਚਾਹੁੰਦੇ ਆ ਉਹਨਾਂ ਲਈ ਥੋੜਾ ਜਿਹਾ ਆਸਾਨ ਹੋ ਜਾਊਗਾ। ਅਗਲੀ ਖਬਰ ਜਿਹੜੀ ਈਰਾਨ ਤੇ USA ਦੇ ਵਿੱਚ ਹੈਗੀ ਆ। ਈਰਾਨ ਦੇ ਜਿਹੜੇ ਸੁਪਰੀਮ ਲੀਡਰ ਆ ਆਇਤੁੱਲਾ ਅਲੀ ਖਮੈਨੀ, ਉਹਨਾਂ ਨੇ ਇਹ ਕਿਹਾ ਆ ਵੀ ਜੇ ਦੁਸ਼ਮਣ ਦੇ ਨਾਲ ਵੀ ਨੈਗੋਸ਼ੀਏਸ਼ਨ ਕਰਨੀ ਪਵੇ ਤਾਂ ਸਾਨੂੰ ਕਰ ਲੈਣੀ ਚਾਹੀਦੀ ਹੈਗੀ ਆ। ਨਿਊਕਲੀਅਰ ਜਿਹੜੇ ਇਕਵਿਪਮੈਂਟ ਆ, ਨਿਊਕਲੀਅਰ ਪ੍ਰੋਗਰਾਮ ਆ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਅਮਰੀਕਾ ਵੱਲ ਜਿਹੜੀ ਆ ਉਂਗਲੀ ਕਰਕੇ ਗੱਲ ਕੀਤੀ ਹੈਗੀ ਆ। ਆਇਤੁੱਲਾ ਅਲੀ ਖਮੈਨੀ ਨੇ ਇਹ ਕਿਹਾ ਆ, ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਮਸੂਦ ਪੇਜ਼ੈਸ਼ਕਿਆਨ ਹੈਗੇ ਆ, ਭਈ ਵਾਸ਼ਿੰਗਟਨ ਦੇ ਉੱਤੇ ਟਰਸਟ ਤਾਂ ਨਹੀਂ ਕੀਤਾ ਜਾ ਸਕਦਾ, ਪਰ ਜਿਹੜੀ ਸਾਨੂੰ ਜੇ ਗੱਲਬਾਤ ਹੁੰਦੀ ਆ ਉਹ ਕਰਨੀ ਚਾਹੀਦੀ ਆ। ਸੋ ਤੁਹਾਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਇਜ਼ਰਾਈਲ ਹਮਾਸ ਵਾਰ ਨੂੰ ਲੈ ਕੇ US ਦੇ ਜਿਹੜੇ ਟੌਪ ਲੈਵਲ ਦੇ ਆਫੀਸ਼ੀਅਲਸ ਆ ਉਹ ਈਰਾਨ ਦੇ ਆਫੀਸ਼ੀਅਲਸ ਨੂੰ ਵੀ ਮਿਲੇ ਆ ਵੀ ਈਰਾਨ ਇਸ ਜੰਗ ਦੇ ਵਿੱਚ ਇਨਵੋਲਵ ਨਾ ਹੋਵੇ, ਕਿਉਂਕਿ ਉਹਦੇ ਨਾਲ ਫਿਰ ਮਿਡਲ ਈਸਟ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਲੜਾਈ ਝਗੜਾ ਹੋਰ
ਵੱਧ ਸਕਦਾ ਹੈਗਾ। ਖਮੇਨੀ 85 ਸਾਲਾਂ ਦਾ ਆ, ਤੇ ਇਹਨਾਂ ਨੇ ਪਿਛਲੀ ਵਾਰੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣੀ ਸੀ ਉਹਦੇ ਯੂਨੀਲੇਟਰਲੀ ਵਿਡਰਾ ਕਰ ਲਿਆ ਸੀ। ਯੂਐਸ ਨੂੰ ਜਿਹੜੀ ਡੀਲ ਉਹਨਾਂ ਦੀ ਚੱਲ ਰਹੀ ਸੀ ਨਿਊਕਲੀਅਰ ਦੀ 2018 ਦੇ ਵਿੱਚ, ਤੇ ਇਨਡਾਇਰੈਕਟ ਟਾਕਸ ਚੱਲ ਰਹੀਆਂ ਇਰਾਨ ਤੇ ਯੂਐਸਏ ਦੇ ਵਿੱਚ, ਜਿਹਦੇ ਵਿੱਚ ਓਮਾਨ ਤੇ ਕਤਰ ਜਿਹੜੇ ਯੂਐਸ ਦੇ ਦੋ ਫਰੈਂਡ ਮੁਲਕ ਹੈਗੇ ਆ ਉਹ ਇਨਵੋਲਵ ਹੈਗੇ ਆ। ਤੇ ਯੂਐਸ ਸਟੇਟ ਡਿਪਾਰਟਮੈਂਟ ਨੇ ਨੂੰ ਜਦੋਂ ਇਹ ਪੁੱਛਿਆ ਗਿਆ, ਕਹਿੰਦੇ ਵੀ ਅਸੀਂ ਇਰਾਨ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਦੇ ਐਕਸ਼ਨ ਦੇ ਉੱਤੇ ਦੇਖਾਂਗੇ, ਉਹਨਾਂ ਦੇ ਸ਼ਬਦਾਂ ਦੇ ਉੱਤੇ ਨਹੀਂ ਦੇਖਾਂਗੇ ਵੀ ਉਹ ਸੱਚਮੁੱਚ ਹੀ ਇਹ ਕਰਨਾ ਚਾਹੁੰਦੇ ਆ ਜਾਂ ਸਿਰਫ ਜਿਹੜੀ ਆ ਉਹ ਗੱਲਬਾਤ ਹੀ ਕਰ ਰਹੇ ਹੈਗੇ ਆ। ਇਰਾਨ ਵਾਲੇ ਫਾਈਨੈਂਸ਼ੀਅਲੀ ਕਾਫੀ ਮਾੜੀ ਸਿਚੁਏਸ਼ਨ 'ਚ ਆ ਕਿਉਂਕਿ ਸੈਂਕਸ਼ਨਸ ਲੱਗੀਆਂ ਹੋਈਆਂ ਆ, ਆਪਣਾ ਉਹ ਸਮਾਨ ਜਿਹੜਾ ਖਾਸ ਕਰਕੇ ਤੇਲ ਆ ਉਹ ਵੇਚ ਨਹੀਂ ਸਕਦੇ ਹੈਗੇ। ਬਿਆਨਾ ਵੇਸਟ ਜਿਹੜੀ ਇੱਕ ਏਜੰਸੀ ਆ ਜਿਹੜੀ ਇੰਸਪੈਕਟ ਕਰਦੀ ਆ ਨਿਊਕਲੀਅਰ ਆਰਸਨਲਸ ਨੂੰ, ਉਹਨਾਂ ਨੇ ਕੈਮਰੇ ਵੀ ਜਿਹੜੇ ਆ ਇੰਸਟਾਲ ਕੀਤੇ ਹੈਗੇ ਇਰਾਨ ਦੇ, ਜਿੱਥੇ ਜੋ ਨਿਊਕਲੀਅਰ ਵਾਰਹੈਡਸ ਆ ਉਹ ਲਾਏ ਹੋਏ ਹੈਗੇ ਆ, ਤਾਂ ਕਿ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਕਰਦੇ ਆ ਜਾਂ ਉਹ ਉਸ ਨੂੰ ਰਾਈਟ ਵੇ ਪਤਾ ਲੱਗ ਸਕੇ। ਪਜੈਸਕੀਅਨ ਇਹ ਪਹਿਲੇ ਲਾ ਮੇਕਰ ਹੈਗੇ ਆ। ਇਹਨਾਂ ਨੇ ਪ੍ਰੈਜ਼ੀਡੈਂਸੀ ਜਿਹੜੀ ਜਿੱਤੀ ਹੈਗੀ ਆ ਮਈ ਮਹੀਨੇ ਦੇ ਵਿੱਚ, ਜਦੋਂ ਪ੍ਰੈਜ਼ੀਡੈਂਟ ਇਬਰਾਹਿਮ ਰੈਸੀ ਇੱਕ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਮਾਰਿਆ ਗਿਆ ਸੀ। ਤੇ ਖਮੇਨੀ ਹੁਣੀ ਇਸ ਨੂੰ ਇਰਾਨ ਦੇ ਉੱਤੇ ਜਾਂ ਹੋਰ ਮੁਲਕਾਂ ਦੇ ਉੱਤੇ ਵੀ ਬਲੇਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀਗੀ। ਸੋ ਇਜ਼ਰਾਈਲ, ਹਮਾਸ, ਲੈਬਨਾਨ, ਇਰਾਨ ਨੂੰ ਲੈ ਕੇ ਜਿਹੜੀ ਕਾਫੀ ਐਕਟੀਵਿਟੀ ਆ ਉਹ ਮਿਡਲ ਈਸਟ ਦੇ ਵਿੱਚ ਹੋ ਰਹੀ ਹੈਗੀ। ਇੱਕ ਗਾਣਾ ਮਰਹੂਮ ਸੁਰਜੀਤ ਬਿੰਦਰਖੀ ਦਾ, ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰਾ ਯਾਰ ਬੋਲਦਾ। ਇਹ ਜਿਹੜੇ ਬਿਲੀਅਨਸ ਆਫ ਡਾਲਰ ਇਰਾਨ ਨੂੰ ਮਿਲੇ ਆ ਅਮਰੀਕਾ ਦੇ ਦੁਆਰਾ, ਮੈਨੂੰ ਲੱਗਦਾ ਇਹੀ ਕਿਤੇ ਨਾ ਕਿਤੇ ਜਿਹੜੀ ਢਿੱਲ ਆ ਇਹ ਨਜ਼ਰ ਆ ਰਹੀ ਆ। ਸੌਫਟ ਕਾਰਨਰ ਜਿਹਾ ਜਿਹੜਾ ਉਹ ਨਜ਼ਰ ਆਇਆ ਇਰਾਨ ਤਾਂ, ਨਹੀਂ ਤਾਂ ਟੁੱਟ ਕੇ ਪੈਂਦਾ ਹੁੰਦਾ ਅਮਰੀਕਾ ਜਿਹੜਾ ਉਹ ਵਾਲਿਆਂ ਨੂੰ ਵੀ ਇਦਾਂ ਕਿੱਦਾਂ ਆ। ਸੋ ਇਹ ਲੜਾਈ ਤੋਂ ਪਰਹੇਜ਼ ਜਾਂ ਇਸ ਚੀਜ਼ ਤੋਂ ਪਿੱਛੇ ਗੱਲ ਸੁਣ ਲੈਣੀ ਚਾਹੀਦੀ ਆ। ਇਹ ਥੋੜੀ ਜਿਹੀ ਨਵੀਆਂ ਜਿਹੀਆਂ ਗੱਲਾਂ ਇਹਨਾਂ ਦੇ ਕੋਲੋਂ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ ਆ। ਉੱਤੋਂ ਹਮਾਸ ਵਾਲਿਆਂ ਨੇ ਅਮਰੀਕਾ ਨੂੰ ਇਹ ਕਿਹਾ ਆ ਵੀ ਭਾਈ ਤੁਸੀਂ ਸਾਨੂੰ ਜਿਹੜੇ ਸਬਜ਼ਬਾਗ ਆ ਉਹ ਨਾ ਦਿਖਾਓ, ਜਿਹੜੇ ਗਾਜ਼ਾ ਦੀ ਸੀਜ਼ ਫਾਇਰ ਨੂੰ ਲੈ ਕੇ ਜਿਹੜੀਆਂ ਗੱਲਾਂ ਚੱਲ ਰਹੀਆਂ ਆ। ਉਹਨਾਂ ਨੇ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਦੋਸ਼ ਲਾਏ ਆ ਵੀ ਕਹਿੰਦੇ ਵੀ ਉਹ ਜਾਣ ਬੁੱਝ ਕੇ ਸਾਨੂੰ ਗਲਤ ਲੋਕਾਂ ਨੂੰ ਜਾਂ ਦੁਨੀਆ ਨੂੰ ਗਲਤ ਰਿਪਰੈਜ਼ੈਂਟ ਕਰ ਰਹੇ ਆ, ਵੀ ਪ੍ਰੋਗਰੈਸ ਜਿਹੜੀ ਉਹ ਬਹੁਤ ਵੱਡੀ ਪੱਧਰ ਦੇ ਉੱਤੇ ਨੈਗੋਸ਼ੀਏਸ਼ਨ 'ਚ ਸੀਜ਼ ਫਾਇਰ ਨੂੰ ਲੈ ਕੇ ਚੱਲ ਰਹੀ ਹੈਗੀ ਆ। ਵਾਈਟ ਹਾਊਸ ਨੈਸ਼ਨਲ ਸਿਕਿਉਰਿਟੀ ਕਾਉਂਸਲ ਕਮਿਊਨੀਕੇਸ਼ਨ ਜੌਨ ਕਰਬੀ ਉਹਨਾਂ ਨੇ ਰਿਪੋਰਟਰਸ ਦੇ ਨਾਲ ਗੱਲ ਕੀਤੀ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਹਮਾਸ ਵਾਲੇ ਆ ਉਹਨਾਂ ਨੇ ਇਸ ਦੇ ਉਲਟ ਜਿਹੜਾ ਉਹ ਕਿਹਾ ਵੀ ਜਿਹੜਾ ਵਰਕਿੰਗ ਲੈਵਲ ਸਟੇਜ ਦੀਆਂ ਜਿਹੜੀਆਂ ਗੱਲਾਂ ਕਰਬੀ ਹੁਣਾਂ ਨੇ ਜਿਹੜੀਆਂ ਕੀਤੀਆਂ ਆ ਉਹਦੇ ਵਿੱਚ ਬੜਾ ਕੁਝ ਖਾਸ ਨਹੀਂ ਆ। ਹਮਾਸ ਨੇ ਆਲਰੇਡੀ ਡਾਇਰੈਕਟਲੀ ਪਾਰਟਿਸਿਪੇਟ ਕਰਨ ਤੋਂ ਨਾ ਕੀਤੀ ਹੋਈ ਆ। ਜਿਹੜੀ ਇਸ ਟਾਈਮ ਨੈਗੋਸ਼ੀਏਸ਼ਨ ਦੀ ਉੱਥੇ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ, ਜਿਹੜੀ ਇਜਿਪਟ ਤੇ ਕਤਰ ਦੇ ਵਿੱਚ ਡੈਲੀਗੇਸ਼ਨਸ ਦੇ ਨਾਲ ਹੋ ਰਹੀ ਹੈਗੀ ਆ। ਸੋ ਰਿਸਪੌਂਸ ਦੇ ਵਿੱਚ ਹਮਾਸ ਦੇ ਸਪੋਕਸਪਰਸਨ ਬਾਸਿਮ ਨਿਆਮ ਨੇ ਜਿਹੜਾ ਉਹ ਕਿਹਾ ਵੀ ਇਸ ਟਾਈਮ ਜਿਹੜੀ ਕੈਰੋ ਦੇ ਵਿੱਚ ਗੱਲਬਾਤ ਹੋ ਰਹੀ ਆ ਉਹ ਇਸ ਦੇ ਵਿੱਚ ਉਹ ਪਾਰਟਿਸਿਪੇਟ ਨਹੀਂ ਕਰ ਰਹੇ, ਤੇ ਕਹਿੰਦੇ ਵੀ ਜਿਹੜੇ ਕਰਬੀ ਹੁਣਾਂ ਦੀਆਂ ਸਟੇਟਮੈਂਟਸ ਆ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ, ਦੁਨੀਆ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਲੀਆਂ ਆ, ਤਾਂ ਜੋ ਉੱਥੇ ਜਿਹੜੇ ਕ੍ਰਾਈਮ ਹੋ ਰਹੇ ਆ ਉਹਨਾਂ ਨੂੰ ਲੁਕਾਇਆ ਜਾ ਸਕੇ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਨੇ ਜਿਹੜੇ ਮਿਸਟਰ ਕੈਨੇਡੀ ਆ ਤੇ ਮਿਸ ਤੁਲਸੀ ਗੈਬਰਡ ਆ, ਦੋਨਾਂ ਨੂੰ ਹੀ ਆਪਣੀ ਜਿਹੜੀ ਟੀਮ ਹੈਗੀ ਆ ਉਹਦੇ ਵਿੱਚ ਚੁਣਿਆ ਹੈਗਾ। ਦੋਨੋਂ ਹੀ ਪ੍ਰੋਗਰੈਸਿਵ ਡੈਮੋਕ੍ਰੇਟ ਹੈਗੇ ਆ। ਉਹ ਸਾਬਕਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣੀ ਜਿਹੜੇ ਆ ਉਹਨਾਂ ਦੇ ਸਨਸ ਦੇ ਨਾਲ ਰਲ ਕੇ ਜਿਹੜੀ ਉਹਨਾਂ ਦੀ ਟੀਮ ਚੱਲ ਰਹੀ ਆ ਇਲੈਕਸ਼ਨ ਦੀ, ਉਹਦਾ ਜਿਹੜਾ ਇੱਕ ਹਿੱਸਾ ਹੋਣਗੇ। ਕੈਨੇਡੀ ਹੁਣੀ ਆਪਣੀ ਜਿਹੜੀ ਇੰਡੀਪੈਂਡੈਂਟ ਕੈਂਪੇਨ ਆ ਐਜ਼ ਏ ਪ੍ਰੈਜ਼ੀਡੈਂਟ ਉਹ ਪਿਛਲੇ ਸ਼ੁੱਕਰਵਾਰ ਨੂੰ ਜਿਹੜੀ ਬੰਦ ਕਰ ਦਿੱਤੀ ਸੀ, ਤੇ ਨਾਲ ਦੀ ਨਾਲ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੂੰ ਐਂਡੋਰਸ ਵੀ ਕਰ ਦਿੱਤਾ ਸੀ। ਸੋ ਟ੍ਰਾਂਜੀਸ਼ਨ ਟੀਮ ਜਿਹੜੀ ਆ ਟਰੰਪ ਉਹਨਾਂ ਦੀ, ਉਹਦੇ ਇਹ ਦੋਨੋਂ ਜਾਣੇ ਮੈਂਬਰ ਹੋਣਗੇ। ਕੈਨੇਡੀ ਤੇ ਗੈਬਰਟ ਦੋਨਾਂ ਨੇ ਕਾਫੀ ਜਿਹੜਾ ਸਮਾਂ ਆ ਉਹ ਪਬਲਿਕ ਲਾਈਫ ਦੇ ਵਿੱਚ ਐਜ਼ ਏ ਪ੍ਰੋਗਰੈਸਿਵ ਡੈਮੋਕ੍ਰੇਟ ਸਪੈਂਡ ਕੀਤਾ ਹੈਗਾ।
4 ਮਹੀਨੇ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਹੋਣੀ ਕੈਨੇਡੀ ਨੂੰ ਰੈਡੀਕਲ ਲੈਫਟ ਲੂਨੈਟਿਕ ਵੀ ਕਹਿੰਦੇ ਸੀ, ਤੇ ਹੁਣ ਉਹ ਉਹਨਾਂ ਦੀ ਟੀਮ ਦੇ ਵਿੱਚ ਆ ਗਏ ਆ ਤੇ ਟ੍ਰਾਂਜੀਸ਼ਨ ਟੀਮ ਦਾ ਮੈਂਬਰ ਹੋਣਗੇ। ਤੁਲਸੀ ਗੈਬਰਟ ਸਾਬਕਾ ਕਾਂਗਰਸ ਵੂਮਨ ਆ ਹਵਾਈ ਤੋਂ, ਜਿਹੜੀ ਆਪਣੇ ਆਪ ਨੂੰ ਓਪਨਲੀ ਹਿੰਦੂ ਵੀ ਕਹਿੰਦੀ ਹੈਗੀ ਆ, ਤੇ ਉਹ ਡੈਮੋਕ੍ਰੈਟਿਕ ਪਾਰਟੀ ਦੀ 2020 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਰਨ ਸੀ ਉਹਦੇ ਵਿੱਚ ਵੀ ਉਹਨਾਂ ਨੇ ਇੱਕ ਟਾਈਮ ਦੇ ਉੱਤੇ ਜਿਹੜੀ ਇਲੈਕਸ਼ਨ ਦੇ ਲਈ ਲੜੇ ਸੀ, ਪਰ ਬਾਅਦ ਦੇ ਵਿੱਚ ਟਰੰਪ ਉਹਨਾਂ ਨੂੰ ਐਂਡੋਰਸ ਕਰ ਦਿੱਤਾ ਸੀ। ਤੇ ਇਹ ਹਜੇ ਤੱਕ ਕਲੀਅਰ ਨਹੀਂ ਕਿ ਤੁਲਸੀ ਗੈਬਰਟ ਤੇ ਜਿਹੜੇ ਕੈਨੇਡੀ ਆ ਉਹਨਾਂ ਦਾ ਇੱਕ ਰੋਲ ਕੀ ਹੋਊਗਾ ਟ੍ਰਾਂਜੀਸ਼ਨ ਟੀਮ ਦੇ ਵਿੱਚ, ਕਿਉਂਕਿ ਟਰੰਪ ਉਹਨਾਂ ਦੇ ਮੁੰਡੇ ਡੋਨਲਡ ਟਰੰਪ ਜੂਨੀਅਰ ਤੇ ਐਰਿਕ ਟਰੰਪ, ਤੇ ਉਹਨਾਂ ਦੇ ਜਿਹੜੇ ਰਨਿੰਗ ਮੇਟ ਸੈਨੇਟਰ ਜੇਡੀ ਵੈਂਸ ਆ, ਇਹ ਆਨਰਰੀ ਚੇਅਰ ਹੈਗੇ ਆ ਟ੍ਰਾਂਜੀਸ਼ਨ ਟੀਮ ਦੇ ਵਿੱਚ। ਬ੍ਰਾਇਨ ਹੂਜ਼ ਟਰੰਪ ਕੈਂਪੇਨ ਦੇ ਸੀਨੀਅਰ ਐਡਵਾਈਜ਼ਰ ਆ, ਉਹ ਕਹਿੰਦੇ ਵੀ ਅਸੀਂ ਪ੍ਰਾਊਡ ਆ ਵੀ ਰੋਬਰਟ ਕੈਨੇਡੀ ਤੇ ਤੁਲਸੀ ਗੈਬਰਟ ਸਾਡੇ ਜਿਹੜੇ ਟੀਮ ਆ ਉਹਦੇ ਮੈਂਬਰ ਬਣੇ ਹੈਗੇ ਆ। ਜੀ, ਤੁਲਸੀ ਗੈਬਰਟ ਦੇ ਅਕਸਰ ਦੋਸ਼ ਲੱਗਦੇ ਆ ਵੀ ਆਰਐਸਐਸ ਦੇ ਨਾਲ ਨਜ਼ਦੀਕੀ ਆ, ਹਿੰਦੂਤਵ ਜਿਹੜੀ ਉੱਥੇ ਦੀ ਸਰਕਾਰ ਹੈ ਇੰਡੀਆ ਦੀ ਉਹਦੇ ਨਾਲ ਜਿਹੜੀ ਥੋੜੀ ਜੀ ਇਹ ਕਰੀਬੀ ਨੇੜਤਾ ਜਿਹੜੀ ਉਹ ਰੱਖਦੀ ਆ। ਸੋ ਟ੍ਰਾਂਜੀਸ਼ਨ ਟੀਮ ਯੂਜਲੀ ਇਹੀ ਹੁੰਦੀ ਹੈ, ਜਦੋਂ ਇੱਕ ਪ੍ਰਸ਼ਾਸਨ ਜਾਂਦਾ ਦੂਜਾ ਪ੍ਰਸ਼ਾਸਨ ਆਉਂਦਾ ਆ, ਤੇ ਜਦੋਂ ਚੇਂਜਸ ਆਉਂਦੇ ਆ ਤਾਂ ਉਹਦੇ ਵਿੱਚ ਟੀਮ ਨੇ ਜਿਹੜਾ ਉਹ ਕੰਮ ਕਰਨਾ ਹੁੰਦਾ ਆ। ਸੋ ਸਾਬਕਾ ਡੈਮੋਕ੍ਰੇਟਸ ਨੂੰ ਉਹਨਾਂ ਨੇ ਹਾਇਰ ਕੀਤਾ ਆ ਟਰੰਪ ਹੋਣਾ ਨੇ। ਇਹੀ ਕਿਤੇ ਨਾ ਕਿਤੇ ਗੱਲਾਂ ਪਹਿਲਾਂ ਚੱਲਦੀਆਂ ਸੀ ਵੀ ਉਸਨੇ ਆਪਣਾ ਜਿਹੜਾ ਕੈਂਪੇਨ ਆ ਉਹ ਬੰਦ ਵੀ ਤਾਂ ਹੀ ਕੀਤਾ ਸੀ ਕਿਉਂਕਿ ਟਰੰਪ ਹੋਣਾ ਨੇ ਉਸਨੂੰ ਆਪਣੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਥਾਂ ਦੇਣ ਦੀ ਜਿਹੜੀ ਗੱਲ ਆ ਉਹ ਰੱਖੀ ਸੀ। ਹੁਣ ਇੱਥੇ ਇੱਕ ਹੋਰ ਡਿਫਰੈਂਟ ਮਸਲਾ ਇਹ ਬਣਨਾ ਆ, ਜਿਹੜੀਆਂ ਕਈ ਬੈਟਲ ਗਰਾਊਂਡ ਸਟੇਟਸ ਦੇ ਵਿੱਚ 2-3 ਦੇ ਵਿੱਚ ਤਾਂ ਕੈਨੇਡੀ ਦਾ ਨਾਮ ਬੈਲਟ ਦੇ ਉੱਤੇ ਨਹੀਂ ਹੋਊਗਾ, ਪਰ 3-4 ਸਟੇਟਸ ਦੇ ਵਿੱਚ ਰਹੂਗਾ। ਉਹਦਾ ਕੀ ਅਸਰ ਪੈ ਸਕਦਾ ਆ ਟਰੰਪ ਹੋਣਾ ਦੇ ਉੱਤੇ ਜਾਂ ਜਿਹੜੇ ਆ ਕਮਲਾ ਹੈਰਿਸ ਦੇ ਉੱਤੇ, ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੂਗੀ। ਪਰ ਇਹ ਜਿਹੜੇ ਦੋ ਵੱਡੇ ਨਾਮ ਆ ਉਹ ਇਹ ਐਡ ਹੋਏ ਨੇ, ਜਿਹੜੇ ਕਿ ਟਰੰਪ ਹੋਣਾ ਦੀ ਟੀਮ ਦੇ ਖੇਮੇ ਦੇ ਵਿੱਚ ਆਏ ਨੇ। ਕੈਨੇਡੀ ਹੋਣਾ ਨੇ ਜਦ ਆਪ ਐਂਟਰੀ ਕੀਤੀ ਸੀ, ਟਰੰਪ ਹੋਣਾ ਨੂੰ ਐਂਡੋਰਸ ਕੀਤਾ ਸੀ, ਉਦੋਂ ਉਹਨਾਂ ਨੇ ਕਿਹਾ ਵੀ ਹੋਰ ਵੀ ਜਾਣੇ ਜਿਹੜੇ ਉਹ ਆ ਰਹੇ ਨੇ। ਸੋ ਸ਼ਾਇਦ ਉਹਨਾਂ ਦਾ ਇਸ਼ਾਰਾ ਤੁਲਸੀ ਗੈਬਰਟ ਵੱਲ ਨੂੰ ਹੀ ਉਸ ਟਾਈਮ ਦੇ ਉੱਤੇ ਹੋਵੇ। ਜੀ, ਅਗਲੀ ਜੀ ਜੀ ਹਰਜੋਤ ਸਿੰਘ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਫਰਾਂਸ ਤੋਂ ਆ ਰਹੀ ਆ। ਫਰਾਂਸ ਵਾਲਿਆਂ ਨੇ ਟੈਲੀਗ੍ਰਾਮ ਦਾ ਸੀਈਓ ਨੂੰ ਅਰੈਸਟ ਕੀਤਾ ਹੋਇਆ ਹੈ। ਹੁਣ ਉਹਨਾਂ ਦੇ ਉੱਤੇ ਜਿਹੜੇ ਉਹ ਚਾਰजेस ਆ ਉਹ ਲਾ ਰਹੇ ਹੈਗੇ ਸੈਕਸ਼ੂਅਲ ਅਬਿਊਜ਼ ਇਮੇजेस, ਚਾਈਲਡ ਸੈਕਸ਼ੂਅਲ ਅਬਿਊਜ਼ ਇਮੇजेस ਤੇ ਡਰੱਗਸ ਦੇ। ਇਹ ਟੈਲੀਗ੍ਰਾਮ ਨੂੰ ਲੋਕ ਇਸ ਕੰਮ ਦੇ ਲਈ ਯੂਜ਼ ਕਰਦੇ ਹੈਗੇ ਆ। ਟੈਲੀਗ੍ਰਾਮ ਦੇ ਸੀਈਓ ਪਾਵਲ ਡਰੋਬ, ਇਹਨਾਂ ਨੂੰ ਫਰਾਂਸ 'ਚ ਡਿਟੇਨ ਕੀਤਾ ਗਿਆ ਸੀ, ਜੋ ਕਿ ਫਰਾਂਸ ਦੇ ਵੀ ਸਿਟੀਜ਼ਨ ਆ ਤੇ ਮੋਸਟਲੀ ਉਹ ਦੁਬਈ ਦੇ ਵਿੱਚ ਰਹਿੰਦੇ ਹੈਗੇ ਆ ਤੇ ਬੋਰਨ ਰਸ਼ੀਆ ਦੇ ਆ, ਬਿਲੀਅਨਰ ਆ। ਜਿੱਦਾਂ ਮਾਰਕ ਜ਼ਕਰਬਰਗ ਆ ਫੇਸਬੁੱਕ ਦਾ, ਉਦਾਂ ਹੀ ਟੈਲੀਗ੍ਰਾਮ ਦਾ ਸੀਈਓ ਡਰੋਬ ਹੈਗਾ ਆ। ਤੇ ਇਹਨਾਂ ਦਾ ਹੁਣ ਬਹੁਤ ਸਾਰੇ ਜਿਹੜੇ ਫਰੀडम ਆਫ ਐਕਸਪ੍ਰੈਸ਼ਨ ਵਾਲੇ ਆ ਵੀ ਜਾਂ ਸਾਡੇ ਕੋਲ ਆਜ਼ਾਦੀ ਹੈਗੀ ਆ ਬੋਲਣ ਦੀ, ਉਹ ਲੋਕ ਹੁਣ ਕਾਫੀ ਰੌਲਾ ਪਾ ਰਹੇ ਆ ਵੀ ਜੇ ਅੱਜ ਫਰਾਂਸ ਵਾਲਿਆਂ ਨੇ ਪੈਵਲ ਨਾਲ ਇਹ ਕੀਤਾ ਹੈਗਾ ਤੇ ਕੱਲ ਨੂੰ ਮਾਰਕ ਜ਼ਕਰਬਰਗ ਜਾਂ ਇਲੋਨ ਮਸਕ ਵਰਗੇ ਬੰਦੇ ਨਾਲ ਵੀ ਹੋਰ ਕਿਸੇ ਮੁਲਕ ਦੇ ਵਿੱਚ ਹੋ ਸਕਦਾ ਹੈਗਾ ਆ। ਟੈਲੀਗ੍ਰਾਮ 2013 ਦੇ ਵਿੱਚ ਜਿਹੜੀ ਫਾਊਂਡ ਕੀਤੀ ਸੀ ਡਰੋਬ ਨੇ, 39 ਸਾਲਾਂ ਦਾ ਜਿਹੜਾ ਹੈਗਾ ਆ, ਤੇ ਇੱਕਦਮ ਫੇਰ ਉਹ ਤੋਂ ਬਾਅਦ ਉਹ ਰਸ਼ੀਆ ਤੋਂ ਮੂਵ ਹੋ ਗਿਆ ਕਿਉਂਕਿ ਰਸ਼ੀਆ ਵਾਲਿਆਂ ਨੇ ਉਹਨਾਂ ਨੂੰ ਕਿਹਾ ਵੀ ਜਿਹੜੇ ਓਪੋਜੀਸ਼ਨ ਆ ਉਹਨਾਂ ਦੇ ਜਿਹੜੇ ਮੈਸੇजेस ਆ ਉਹਨਾਂ ਨੂੰ ਸਪਰੈਸ ਕੀਤਾ ਜਾਵੇ। ਉਹ ਕਹਿੰਦੇ ਵੀ ਮੈਂ ਉਹਦੇ ਨਾਲ ਐਗਰੀ ਨਹੀਂ ਕੀਤਾ। ਰਾਈਟ ਨਾਓ 900 ਮਿਲੀਅਨ ਤੋਂ ਵੱਧ ਜਿਹੜੇ ਯੂਜ਼ਰਸ ਆ ਉਹ ਟੈਲੀਗ੍ਰਾਮ ਨੂੰ ਯੂਜ਼ ਕਰਦੇ ਹੈਗੇ ਆ। ਇਹਦੇ ਬਾਰੇ ਹਰਜੋਤ ਸਿੰਘ ਜੀ ਇੱਕ ਹੋਰ ਅਚੰਭੇ ਵਾਲੀ ਫੈਕਟ ਵੀ ਪਤਾ ਲੱਗਾ, ਕਹਿੰਦੇ ਵੀ ਇਹ ਘੱਟੋ ਘੱਟ 100 ਬੱਚਿਆਂ ਦਾ ਪੇ ਜਿਹੜਾ ਉਹ ਹੋ ਸਕਦਾ ਆ। ਇਸਨੇ ਕਹਿੰਦਾ ਵੀ ਸਪਰਮ ਡੋਨੇਸ਼ਨਸ ਕਰਦਾ ਰਿਹਾ ਪਿਛਲੇ 15 ਸਾਲਾਂ ਤੋਂ, ਸੋ ਉਹਨੇ 100 ਤੋਂ ਵੱਧ ਬੱਚਿਆਂ ਨੂੰ ਜਿਹੜਾ ਫਾਦਰ ਆ ਇਹ ਕੀਤਾ ਆ। ਸੋ ਓਵਰਆਲ ਇਹਦੀ ਕੁੱਲ ਐਸਟੀਮੇਟ ਜਿਹੜੀ ਵੈਲਿਊ ਉਹ $9 ਬਿਲੀਅਨ ਦੱਸੀ ਗਈ ਆ ਬਲੂਮਬਰਗ ਦੇ ਜਿਹੜਾ ਉਹ ਦੁਬਾਰਾ। ਤੇ ਕਹਿੰਦੇ ਵੀ ਕਈ ਕੁਛ ਇਹਦੇ ਕੋਲ ਕਈ ਰੈਜ਼ੀਡੈਂਸ, ਕਈ ਪਾਸਪੋਰਟਸ ਇਸ ਦੇ ਕੋਲ ਹੈਗੇ ਨੇ। ਫ੍ਰੀ ਸਪੀਚ ਫਾਈਟਰ ਇਹ ਆਪਣੇ ਆਪ ਨੂੰ ਆਖਦਾ ਆ, ਇਹ ਬਿਲੀਅਨਰ ਐਂਟਰਪ੍ਰੈਨਿਓਰ ਆ। ਤੇ ਹੁਣ ਜਿਹੜਾ ਲੈਫਟ ਵਾਲਾ ਮੀਡੀਆ ਉਸ ਨੂੰ ਕ੍ਰੈਮਲਿਨ ਦਾ ਸਟੂਜ ਵੀ ਜਿਹੜਾ ਉਹ ਆਖ ਰਹੇ ਆ। ਇਹਦੇ ਜਿਹੜੇ ਮਾਪੇ ਆ ਇਹ ਇਟਲੀ ਦੇ ਵਿੱਚ ਮੂਵ ਹੋਏ ਸੀ ਜਦੋਂ ਸੋਵੀਅਤ ਸੰਘ ਟੁੱਟਾ, ਤਾਂ ਇਹ ਮੁੜ ਵਾਪਸ ਇਹ ਰਸ਼ੀਆ ਦੇ ਵਿੱਚ ਚਲਾ ਗਿਆ ਸੀਗਾ 90s
ਦੇ ਵਿੱਚ ਇਹਦਾ ਜਿਹੜਾ ਭਰਾ ਆ ਉਹ ਵੀ ਇੱਕ ਪ੍ਰੋਡਿਜੀ ਆ, ਮੈਥ ਪ੍ਰੋਡਿਜੀ ਆ। ਉਸਨੇ ਵੀ ਕਈ ਮੈਥ ਓਲੰਪੀਅਡ ਦੇ ਕਹਿੰਦੇ ਵੀ 골ਡ ਮੈਡਲ ਜਿੱਤੇ ਆ। ਜਦੋਂ ਯੂਨੀਵਰਸਿਟੀ ਤੋਂ ਨਿਕਲਿਆ ਸੀ 21 ਸਾਲ ਦਾ ਸੀਗਾ, ਤਾਂ ਵੀਕੇ ਇਹਨੇ ਇੱਕ ਵੈਬਸਾਈਟ ਬਣਾਈ ਸੀ ਜੋ ਕਿ ਬੇਸਿਕਲੀ ਫੇਸਬੁੱਕ ਦੇ ਇਕੁਇਵਲੈਂਟ ਸੀਗੀ ਉਸ ਟਾਈਮ ਦੇ ਉੱਤੇ ਰਸ਼ੀਆ ਦੇ ਵਿੱਚ। ਸੋ ਜਿਹੜਾ ਡੂਰੋਵ ਆ ਉਹ ਕਹਿੰਦੇ ਵੀ ਰਸ਼ੀਆ ਦਾ ਆਨਸਰ ਸੀਗਾ ਮਾਰਕ ਜ਼ਕਰਬਰਗ ਦੇ ਜਿਹੜਾ ਉਹ ਬਰਾਬਰ। ਸੋ ਬਾਅਦ ਚ ਇਵੈਂਚੁਅਲੀ ਇਸਨੇ ਟੈਲੀਗ੍ਰਾਮ ਵੀ ਜਿਹੜੀ ਆ ਉਹ ਬਣਾਈ ਸੀਗੀ। ਸੋ ਦੇਖੋ ਹੁਣ ਅੱਗੇ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ। ਜਦੋਂ ਇਹਨੇ ਟੈਲੀਗ੍ਰਾਮ ਬਣਾਈ ਸੀ ਉਦੋਂ ਉਹਨੇ ਕਿਹਾ ਸੀ ਵੀ ਜਿੰਨੀਆਂ ਵੀ ਹੋਰ ਮੈਸੇਜਿੰਗ ਐਪਸ ਹੈਗੀਆਂ ਆ, ਚਾਹੇ ਉਹ ਫੇਸਬੁੱਕ ਆ ਜਾਂ ਕਿਸੇ ਹੋਰ ਕੰਪਨੀ ਦੀ ਆ, ਵਟਸਐਪ ਆ, ਉਹ ਸਾਰੀਆਂ ਆਲ ਆਫ them ਸਕ। ਕਹਿੰਦੇ ਵੀ ਡਜ਼ ਨਾਟ ਜਿਹੜਾ ਉਹ ਮੈਟਰ। ਇਹਨੇ 2015 ਦੇ ਵਿੱਚ ਇੱਕ ਵਾਰੀ ਇਦਾਂ ਜਿਹੜਾ ਉਹ ਆਖਿਆ ਸੀਗਾ। ਪਰ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਦੇ ਵਿੱਚ ਜਿੱਦਾਂ ਤੁਸੀਂ ਜਿਹੜੇ ਸਵਾਲ ਚੱਕੇ ਆ ਵੀ ਇਹ ਡੈਫੀਨੇਟਲੀ ਸਵਾਲ ਜਿਹੜੇ ਉਹ ਆ ਰਹੇ ਆ ਵੀ ਭਾਈ ਕਿਹਦਾ ਜ਼ੋਰ, ਕਿਹੜੀ ਸਰਕਾਰ ਦਾ, ਕਦੋਂ ਕਿਹਦੇ ਤੇ ਗੁੱਸਾ ਆ ਜਾਵੇ ਤਾਂ ਉਹਨੂੰ ਅੰਦਰ ਕਰ ਦੇਣ। ਇਹ ਜਿਹੜਾ ਉਹ ਕਿਹਾ ਨਹੀਂ ਅੱਜ ਕੱਲ੍ਹ ਜਿਹੜਾ ਉਹ ਜਾ ਸਕਦਾ। ਕਿੱਦਾਂ ਅਲਾਈਨਮੈਂਟ ਹੋਣੀ ਹੈ, ਕਿੱਦਾਂ ਜਿਹੜਾ ਉਹ ਚੱਲੂਗਾ, ਇਹ ਸਮਾਂ ਹੀ ਜਿਹੜਾ ਅੱਗੇ ਦੱਸ ਸਕਦਾ ਹੈ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ ਤੇ ਮਿਲਦੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਆ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।